ਪੰਜਾਬੀ ਰੇਡੀਓ ਜੁਗਾ ਸੇ ਸੁਣ ਰਹੇ ਸਾਰੇ ਹੀ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਸਰੋਤੇ ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਹੋਣਗੇ ਸਾਡੇ ਨਾਲ ਬਲਤੇਜ ਪੰਨੂ ਜੀ। ਦੱਸਣਗੇ ਭਾਰਤ ਵਿੱਚ ਪੰਜਾਬ ਦੇ ਵਿੱਚ ਕੀ ਕੁਛ ਵਾਪਰਿਆ, ਖਬਰਾਂ ਤੇ ਨਜ਼ਰ ਮਾਰਾਂਗੇ। ਖਬਰਾਂ ਤੋਂ ਪਹਿਲਾਂ ਧੰਨਵਾਦ ਸਾਡੇ ਸਪਾਂਸਰ ਦਾ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਸਭ ਤੱਕ ਪਹੁੰਚਾਇਆ। ਖਾਲਸਾ ਇੰਸ਼ੋਰੈਂਸ ਏਜੰਸੀ ਸਾਨੂੰ ਜੇ 4082722500 ਇਹਨਾਂ ਦਾ फ़ोन नंबर है। हर एक तरह की इंश्योरेंस करा सकते हो। गुरदीप सिंह बिरदी क्लोवस, सतनाम सिंह शेरगिल सलमा, बख्शीश सिंह जी क्रदर्स, सुरिंदर सिंह गिल स्टाकटन, मनजीत सिंह दीवाना, अमरजीत सिंह खंगूड़ा, दविंदर सिंह देव सिंह सिंधी फ्रजनो, दर्शन सिंह पलवान फ्रजनो, मनदीप सिंह असैनोजे, जसविंदर सिंह विरक ह्यूस्टन, वरिंदर सिंह मॉर्गन हिल, धर्म सिंह रघवीर कौर सलमा, अमरजीत कौर ਤੇ ਤੇਜਰੂਪ ਚੌਹਾਨ। ਬਹੁਤ ਬਹੁਤ ਧੰਨਵਾਦ ਕਰਦੇ ਹਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਦੇ ਹੋ, ਸਭ ਤੱਕ ਪਹੁੰਚਾਉਂਦੇ ਹੋ। ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪੰਨੂ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਧੰਨਵਾਦ ਜੀ, ਬਹੁਤ ਮਿਹਰਬਾਨੀ। ਤਾਂ ਜੀ ਗੱਲ ਕਰਦੇ ਹਾਂ ਚਾਈਨਾ ਦੇ ਤਾਂ ਭਾਰਤ ਦੇ ਬਾਰਡਰ ਦੇ ਉੱਤੇ ਤਲਖੀ ਚੱਲ ਰਹੀ ਆ, ਉਸ ਦੇ ਵਿੱਚ ਪੰਜਾਬ ਦੇ 4 ਨੌਜਵਾਨ ਸ਼ਹੀਦ ਹੋ ਗਏ ਆ ਤੇ ਪੰਜਾਬ ਦੇ ਵਿੱਚ ਅੱਜ ਉਹਨਾਂ ਦੀਆਂ ਲਾਸ਼ਾਂ ਪਹੁੰਚਣਗੀਆਂ। ਦੇਖੋ ਜੀ, ਜਿਹੜੇ ਇਹ 4 ਵੱਖੋ ਵੱਖਰੇ ਡਿਸਟ੍ਰਿਕਟ ਤੋਂ ਨੇ ਜੀ, ਗੁਰਵਿੰਦਰ ਸਿੰਘ, ਮਨਦੀਪ ਸਿੰਘ, ਸਤਨਾਮ ਸਿੰਘ ਤੇ ਗੁਰਤੇਜ ਸਿੰਘ, 20 ਜਿਹੜੇ ਜੀ ਉਹ ਸ਼ਹੀਦ ਹੋਏ ਨੇ ਇਹਨਾਂ ਝੜਪਾਂ ਦੇ ਵਿੱਚ। ਜਿਹੜਾ ਚੀਮਾ ਮੰਡੀ ਪੈਂਦਾ ਜੀ ਸੰਗਰੂਰ ਡਿਸਟ੍ਰਿਕਟ ਦੇ ਵਿੱਚ, ਉਹਦੇ ਨਾਲ ਲੱਗਵਾ ਪਿੰਡ ਹੈ ਤੋਲਾਵਾਲ, ਉੱਥੋਂ ਦਾ ਗੁਰਵਿੰਦਰ ਸਿੰਘ ਸੀਗਾ। ਪਟਿਆਲਾ ਤੋਂ ਘਨੌਰ ਜਾਂਦੇ ਆ ਰਾਹ ਦੇ ਵਿੱਚ ਪਿੰਡ ਪੈਂਦਾ ਸੀਲ, ਉੱਥੋਂ ਦਾ ਸੀ ਮਨਦੀਪ ਸਿੰਘ। ਡਿਸਟ੍ਰਿਕਟ ਗੁਰਦਾਸਪੁਰ ਦੇ ਪਿੰਡ ਭੋਜਰਾਜ ਦਾ ਸਤਨਾਮ ਸਿੰਘ ਤੇ ਡਿਸਟ੍ਰਿਕਟ ਮਾਨਸਾ ਦੇ ਪਿੰਡ ਬੀਰੇਵਾਲ ਡੋਗਰਾ ਦਾ ਗੁਰਤੇਜ ਸਿੰਘ ਜਿਹੜਾ ਜੀ ਉਹ ਸ਼ਾਮਲ ਸੀ। ਇਹਨਾਂ 4 ਦੀਆਂ ਜਿਹੜੀਆਂ ਮ੍ਰਿਤਕ ਦੇਹਾਂ ਨੇ ਉਹ ਹੁਣ ਤੋਂ ਕੁਝ ਸਮੇਂ ਬਾਅਦ ਇਹਨਾਂ ਦੇ ਪਿੰਡਾਂ ਦੇ ਵਿੱਚ ਪਹੁੰਚਣਗੀਆਂ, ਜਿੱਥੇ ਇਹਨਾਂ ਦਾ ਅੰਤਮ ਸੰਸਕਾਰ ਜਿਹੜਾ ਉਹ ਕੀਤਾ ਜਾਊਗਾ। ਮੁੱਖ ਮੰਤਰੀ ਹੋਰੀ ਆਪ ਤਾਂ ਨਹੀਂ ਕਿਸੇ ਜਗ੍ਹਾ ਦੇ ਉੱਤੇ ਆ ਰਹੇ, ਉਹਦੇ ਵੈਸੇ ਉਹਨਾਂ ਨੂੰ ਜਿਹੜਾ ਜੀ ਫੌਜੀ ਸਾਹਿਬ ਕਹਿ ਕੇ ਕਹਾ ਜ਼ਰੂਰ ਜੋ ਮਰਜ਼ੀ ਜਿਹੜਾ ਜੀ ਉਹ ਲਓ। ਇਹ ਵੀ ਕਹੀ ਜਾਂਦੇ ਆ ਕਿ ਚਾਈਨਾ ਨੂੰ ਮੂੰਹ ਤੋੜ ਜਵਾਬ ਦੇਣ ਦੀ ਲੋੜ ਆ, ਪਰ ਉਹ ਇਹਨਾਂ ਕਿਸੇ ਅੰਤਮ ਸੰਸਕਾਰ ਦੇ ਉੱਤੇ ਕਿਸੇ ਦੇ ਨਹੀਂ ਪਹੁੰਚ ਰਹੇ। ਇਹ ਕਿਹਾ ਕਿ ਉਹਨਾਂ ਦੇ ਮੰਤਰੀ ਜਿਹੜੇ ਨੇ ਉਹ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਪਹੁੰਚਣਗੇ। ਇੱਥੋਂ ਤੱਕ ਇਸ ਮਸਲੇ ਵਾਲੀ ਜਿਹੜੀ ਗੱਲ ਹੈ, ਇਸ ਵੇਲੇ ਜਿਹੜੀ ਕੇਂਦਰ ਦੀ ਸਰਕਾਰ ਹੈ ਉਹ ਮੁਰਦੀਆਂ ਦੇ ਨਿਸ਼ਾਨੇ ਹੇਠ ਹੈ। ਸੋਨੀਆ ਗਾਂਧੀ ਹੋਰਾਂ ਨੇ ਲਗਾਤਾਰ ਸਵਾਲ ਜਿਹੜੇ ਆ ਉਹ ਦਾਗੇ ਆ ਪ੍ਰਧਾਨ ਮੰਤਰੀ ਹੋਰਾਂ ਨੂੰ ਕਿ ਉਹ ਦੱਸਣ ਸੱਚ ਲੋਕਾਂ ਨੂੰ ਕਿ ਇਹ ਸਾਰਾ ਜਦੋਂ ਹੋ ਰਿਹਾ ਸੀ ਤਾਂ ਭਾਰਤੀ ਜਨਤਾ ਪਾਰਟੀ ਵਰਚੁਅਲ ਰੈਲੀ ਦੇ ਵਿੱਚ ਕਿਉਂ ਰੁੱਝੀ ਹੋਈ ਸੀ। ਉਹਨਾਂ ਨੇ ਇਹ ਵੀ ਕਿਹਾ ਕਿ ਇੰਨੇ ਦਿਨ ਤੋਂ ਇਹ ਸਾਰਾ ਕੁਝ ਹੋ ਰਿਹਾ ਸੀ, ਕਾਂਗਰਸ ਹਾਰੀ ਸੀ, ਉਲਟਾ ਕਾਂਗਰਸ ਦੇ ਉੱਤੇ ਹਮਲੇ ਕੀਤੇ ਜਾਏ ਸੀ। ਜਿਹੜੇ ਵਿਦੇਸ਼ ਮੰਤਰੀ ਨੇ ਇਸ ਵੇਲੇ ਉਹਨਾਂ ਨੇ ਕਿਹਾ ਕਿ ਸੋਚੇ ਸਮਝੇ ਤੇ ਯੋਜਨਾਬੱਧ ਢੰਗ ਦੇ ਨਾਲ ਇਹ ਹਮਲਾ ਜਿਹੜਾ ਉਹ ਕੀਤਾ ਗਿਆ। ਪ੍ਰਧਾਨ ਮੰਤਰੀ ਹੋਰਾਂ ਨੇ ਜਿਹੜੇ ਅਕਸਰ ਮਾੜੀ ਮੋਟੀ ਗੱਲ ਕਹਿਣ ਆਉਣ ਤੇ 28-29 ਮਿੰਟ ਬੋਲ ਜਾਂਦੇ ਆ, ਉਹ 2.5 ਮਿੰਟ ਬੋਲ ਕੇ ਜਿਹੜਾ ਦੀ ਇਹ ਗੱਲ ਕਹੀ ਕਿ ਭਾਰਤ ਸ਼ਾਂਤੀ ਪਸੰਦ ਮੁਲਕ ਹੈ, ਅਸੀਂ ਹਮੇਸ਼ਾ ਆਪਣੇ ਗੁਆਂਢੀਆਂ ਦੇ ਨਾਲ ਦੋਸਤਾਨਾ ਢੰਗ ਦੇ ਨਾਲ ਨੇੜੇ ਹੋ ਕੇ ਕੰਮ ਕੀਤਾ, ਆਪਸੀ ਸਹਿਯੋਗ ਨੂੰ ਪਹਿਲ ਦਿੱਤੀ ਹੈ। ਗਵਾਂਢੀ ਕਿਹੜਾ ਨੇੜੇ ਰਹਿ ਗਿਆ ਇਹਦੀ ਕੋਈ ਡਿਟੇਲ ਨਹੀਂ ਜਿਹੜੀ ਜੀ ਉਹ ਦੱਸੀ, ਚਾਹੇ ਉਹ ਪਾਕਿਸਤਾਨ ਹੈ, ਚਾਹੇ ਚਾਈਨਾ ਹੈ, ਚਾਹੇ ਬੰਗਲਾਦੇਸ਼ ਹੈ ਤੇ ਚਾਹੇ ਨੇਪਾਲ ਵਰਗਾ ਛੋਟਾ ਮੁਲਕ ਹੈ। ਕੋਈ ਮੁਲਕ ਜਿਹੜਾ ਦੀ ਗੱਲ ਕਰਕੇ ਰਾਜੀ ਨਹੀਂ। ਚਾਈਨਾ ਦੇ ਜਿਹੜੇ ਵਿਦੇਸ਼ ਮੰਤਰੀ ਹੈ ਵਾਂਗ ਯੀ, ਉਹਨੇ ਇਹ ਦੋਸ਼ ਜਿਹੜਾ ਲਾਇਆ ਕਿ ਭਾਰਤੀ ਜਵਾਨਾਂ ਨੇ ਸਰਹੱਦ ਟੱਪੀ ਜਿਹੜੀ ਕਿ ਅੰਤਰਰਾਸ਼ਟਰੀ ਕਾਨੂੰਨਾਂ ਦੀ ਉਲੰਘਣਾ। ਇਹ ਵੀ ਕਿਹਾ ਕਿ ਭਾਰਤ ਇਹਨਾਂ ਘਟਨਾਵਾਂ ਦੀ ਡੂੰਘਾਈ ਦੇ ਨਾਲ ਜਾਂਚ ਕਰਵਾਵੇ, ਜ਼ਿੰਮੇਵਾਰੀ ਤੈਅ ਕਰੇ ਤੇ ਇਸ ਤਰ੍ਹਾਂ ਦੀ ਕੋਈ ਘਟਨਾ ਜਿਹੜੀ ਜੀ ਦੁਬਾਰਾ ਨਾ ਵਾਪਰੇ। ਜਿੱਥੋਂ ਤੱਕ ਗੱਲ ਹੈ ਟੈਨਸ਼ਨ ਦੀ, ਉਹ ਉਸੇ ਤਰੀਕੇ ਦੇ ਨਾਲ ਜਾਰੀ ਹੈ। ਸੋਸ਼ਲ ਮੀਡੀਆ ਦੇ ਉੱਤੇ 2014 ਦੇ ਵਿੱਚ ਜਦੋਂ ਅਜੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਕੇਂਦਰ ਦੇ ਵਿੱਚ ਹੋਂਦ 'ਚ ਨਹੀਂ ਸੀ ਆਈ, ਉਦੋਂ ਦਿੱਤੇ ਗਏ ਬਿਆਨ ਜਿਹੜੇ ਇਸ ਵੇਲੇ ਪ੍ਰਧਾਨ ਮੰਤਰੀ ਨੇ ਨਰਿੰਦਰ ਮੋਦੀ ਹੋਰਾਂ ਦੇ ਔਰ ਜਿਹੜੇ ਇਸ ਵੇਲੇ ਰੱਖਿਆ ਮੰਤਰੀ ਨੇ ਰਾਜਨਾਥ ਸਿੰਘ ਹੋਰੀ, ਉਹਨਾਂ ਦੀਆਂ ਵੀਡੀਓਜ਼ ਬੜੀਆਂ ਤੇਜ਼ੀ ਦੇ ਨਾਲ ਵਾਇਰਲ ਹੋ ਰਹੀਆਂ ਨੇ, ਜਿਹਦੇ ਵਿੱਚ ਉਹ ਇਹ ਸੁਣਾਈ ਜਿਹੜਾ ਜੀ ਉਹ ਦੇ ਰਹੇ ਨੇ ਕਿ ਜਿਹੜੀ ਕਮਜ਼ੋਰੀ ਆ ਉਹ ਕੇਂਦਰ ਦੀ ਸਰਕਾਰ ਦੀ ਆ, ਕੇਂਦਰ ਦੇ ਵਿੱਚ ਬੈਠੇ ਜਿਹੜੇ ਨੇਤਾ ਨੇ ਉਹਨਾਂ ਦੀ ਆ, ਫੌਜ ਦੀ ਕੋਈ ਕਿਸੇ ਮਾਮਲੇ ਦੇ ਉੱਤੇ ਕਮਜ਼ੋਰੀ ਨਹੀਂ। ਅੱਜ ਉਹ ਚੀਜ਼ਾਂ ਉਦੋਂ ਦੀਆਂ ਬੋਲੀਆਂ ਹੋਈਆਂ ਚੀਜ਼ਾਂ ਜਿਹੜੀਆਂ ਜੀ ਉਹ ਸਾਹਮਣੇ ਆ ਰਹੀਆਂ ਨੇ ਕਿ ਹੁਣ ਕੀ ਹੋਇਆ। ਉਹ 56 ਇੰਚ ਦੀ ਛਾਤੀ ਦਾ ਜਿਹੜਾ ਜੀ ਉਹ ਕੀ ਬਣਿਆ,
ਜਾਂ ਜਿਹੜੀਆਂ ਫਿਲਮਾਂ ਤੱਕ ਬਣਾਤੀਆਂ ਸੀਗੀਆਂ ਕਿ ਇਹ ਨਵਾਂ ਭਾਰਤ ਹੈ 1962 ਵਾਲਾ ਨਹੀਂ, ਅਸੀਂ ਘਰ ਦੇ ਵਿੱਚ ਜਿਹੜਾ ਜੀ ਉਹ ਵੜ ਕੇ ਮਾਰਦੇ ਹਾਂ। ਇਸ ਕਰਕੇ ਇਹਦੇ ਉੱਤੇ ਬਹੁਤ ਸਾਰੀਆਂ ਜਿਹੜੀਆਂ ਜੀ ਉਹ ਵੱਖਰੀਆਂ ਟਰੋਲ ਅੱਜ ਜਿਹੜਾ ਜੀ ਅੱਜ ਤੇ ਭਰ ਕੇ ਜਿਹੜੀਆਂ ਉਹ ਪੜ੍ਹਨ ਨੂੰ ਜਿਹੜੀਆਂ ਮਿਲ ਰਹੀਆਂ ਨੇ ਕੱਲ੍ਹ ਦੀਆਂ ਜਿਹੜੀਆਂ ਜੀ। ਔਰ ਲੋਕ ਸਵਾਲ ਜਿਹੜਾ ਕਰ ਰਹੇ ਆ ਹੁਣ ਜਿਹੜੀ ਇਹਨਾਂ ਦੀ ਟਰੋਲ ਆਰਮੀ ਆ ਉਹ ਚੁੱਪਚਾਪ ਬੈਠੀ ਆ। ਹਾਲਾਤ ਇੱਥੋਂ ਤੱਕ ਨੇ ਕਿ ਜਿਹੜਾ ਗੋਦੀ ਮੀਡੀਆ ਦੇ ਇਹਨਾਂ ਦੇ ਖਾਸਮ ਖਾਸ ਨੇ ਉਹ ਸਰਕਾਰ ਨੂੰ ਨਹੀਂ ਫੌਜ ਨੂੰ ਦੋਸ਼ੀ ਜਿਹੜਾ ਜੀ ਉਹ ਠਹਿਰਾਈ ਜਾਂਦਾ। ਜੀ ਜੀ, ਟਰੋਲ ਤਾਂ ਕਾਫੀ ਇਹਨਾਂ ਦੇ ਹੋ ਰਹੇ ਆ ਜੀ। ਤੇ ਅੱਗੇ ਗੱਲ ਕਰਦੇ ਹਾਂ ਵਿਰਾਸਤੀ ਯਾਦਗਾਰਾਂ ਸਰਕਟ ਹਾਊਸ ਆ ਜਿਹੜੇ ਇਹ ਪ੍ਰਾਈਵੇਟ ਹੱਥਾਂ 'ਚ ਜਾਣਗੇ। ਬਿਲਕੁਲ ਜੀ, ਇਉਂ ਆ ਕਿ ਵੈਸੇ ਬਿਹਤਰ ਹੋਵੇ ਜੇ ਸੂਬੇ ਠੇਕੇ ਤੇ ਦੇ ਦਿੱਤੇ ਜਾਣ ਕਿਉਂਕਿ ਉਹ ਜ਼ਿਆਦਾ ਬੈਟਰ ਰਹੂਗਾ। ਸਰਕਾਰਾਂ ਨੇ ਕੰਮ ਤਾਂ ਸਾਰੇ ਜਿਹੜਾ ਜੀ ਉਹ ਨਿਬੇੜ ਲਏ, ਥੋੜੇ ਬਹੁਤੇ ਜਿਹੜੇ ਰਹਿ ਗਏ ਉਹ ਨਿਬੇੜ ਲੈਣੇ ਇਹਨਾਂ ਨੇ। ਪੰਜਾਬ ਸਰਕਾਰ ਹੁਣ ਵਿਰਾਸਤੀ ਯਾਦਗਾਰਾਂ ਸਰਕਟ ਹਾਊਸ ਪ੍ਰਾਈਵੇਟ ਹੱਥਾਂ ਦੇ ਵਿੱਚ ਸੌਂਪਣ ਦੀ ਉਹਨੇ ਤਿਆਰੀ ਕਰ ਲਈ ਹੈ, ਜਿਹਦੇ ਤਹਿਤ ਬਾਬਾ ਬੰਦਾ ਸਿੰਘ ਬਹਾਦਰ ਯਾਦਗਾਰ ਚੱਪੜਚਿੜੀ ਦੀ ਸਾਂਭ ਸੰਭਾਲ ਦਾ ਕੰਮ ਪਬਲਿਕ ਪ੍ਰਾਈਵੇਟ ਪਾਰਟਨਰਸ਼ਿਪ ਦੇ ਤਹਿਤ ਪ੍ਰਾਈਵੇਟ ਹੱਥਾਂ ਨੂੰ ਦੇ ਦਿੱਤਾ ਜਾਊਗਾ। ਸਰਕਾਰ ਵਿਰਾਸਤੀ ਯਾਦਗਾਰਾਂ ਦਾ ਖੁਦ ਰੱਖ ਰਖਾਓ ਕਰਨ ਤੋਂ ਭੱਜ ਰਹੀ ਹੈ। ਅਕਾਲੀ ਭਾਜਪਾ ਗੱਠਜੋੜ ਸਰਕਾਰ ਵੇਲੇ ਇਹ ਵਿਰਾਸਤੀ ਪ੍ਰੋਜੈਕਟ ਬਣੇ ਸੀ ਜਿਨ੍ਹਾਂ ਦੀ ਸਾਂਭ ਸੰਭਾਲ ਦੇ ਵਾਸਤੇ ਸ਼ਰਾਬ ਦੇ ਉੱਤੇ ਸੱਭਿਆਚਾਰਕ ਸੈਸ ਵੀ ਲੱਗਿਆ ਹੋਇਆ ਜੀ। ਸਰਕਾਰ ਉਹ ਸੈਸ ਲਈ ਜਾਊਗੀ ਤੇ ਇਹਨਾਂ ਨੂੰ ਜਿਹੜਾ ਜੀ ਦੇ ਦੂਗੀ ਪ੍ਰਾਈਵੇਟ ਹੱਥਾਂ ਦੇ ਵਿੱਚ। TIDB ਦੇ ਵੱਲੋਂ ਜਿਹੜੀ 12 ਜੂਨ ਨੂੰ ਮੀਟਿੰਗ ਹੋਈ ਆ ਉਹਦੇ ਵਿੱਚ ਇਹ ਫੈਸਲੇ ਲਏ ਗਏ ਆ। ਬਾਬਾ ਬੰਦਾ ਸਿੰਘ ਬਹਾਦਰ ਮੈਮੋਰੀਅਲ ਦੀ ਉਸਾਰੀ ਦੇ ਉੱਤੇ 46 ਕਰੋੜ ਰੁਪਈਆ ਲੱਗਿਆ ਸੀ। ਮੀਟਿੰਗ ਦੇ ਵਿੱਚ ਲਏ ਫੈਸਲੇ ਦੇ ਅਨੁਸਾਰ ਇਸ ਵਿਰਾਸਤੀ ਪ੍ਰੋਜੈਕਟ ਦੇ ਰੱਖ ਰਖਾਓ ਦਾ ਕੰਮ ਪਬਲਿਕ ਪ੍ਰਾਈਵੇਟ ਪਾਰਟਨਰਸ਼ਿਪ ਤਹਿਤ ਪ੍ਰਾਈਵੇਟ ਹੱਥਾਂ ਨੂੰ ਦਿੱਤਾ ਜਾਊਗਾ। ਟੈਂਡਰ ਜਾਰੀ ਕੀਤੇ ਜਾਣਗੇ। ਆਡੀਓ ਵਿਜ਼ੂਅਲ ਤੇ ਲਾਈਟਿੰਗ ਵਗੈਰਾ ਦੀ ਸਾਂਭ ਸੰਭਾਲ ਢੁਕਵੀਂ ਨਹੀਂ ਹੈ। ਇਹ ਕਿਹਾ ਗਿਆ ਵੱਡਾ ਘੱਲੂਘਾਰਾ ਸਮਾਰਕ ਕੁੱਪਰਹੀੜਾ ਤੇ ਛੋਟਾ ਘੱਲੂਘਾਰਾ ਸਮਾਰਕ ਕਾਹਨੂੰਵਾਨ ਦੇ ਉੱਤੇ 42 ਕਰੋੜ ਰੁਪਏ ਦੀ ਲਾਗਤ ਆਈ ਸੀ। ਇਹ ਪ੍ਰੋਜੈਕਟ ਕੀ ਮੋੜ ਦੇ ਯੋਗ ਨਹੀਂ ਬਣ ਸਕੇ। ਬਠਿੰਡਾ, ਜਲੰਧਰ, ਲੁਧਿਆਣਾ ਤੇ ਗੁਰਦਾਸਪੁਰ ਦੇ ਸਰਕਟ ਹਾਊਸ ਜਿਹੜੇ ਨੇ ਉਹਨਾਂ ਦੀ ਸਾਂਭ ਸੰਭਾਲ ਦਾ ਕੰਮ ਵੀ ਪਬਲਿਕ ਪ੍ਰਾਈਵੇਟ ਪਾਰਟਨਰਸ਼ਿਪ ਦੇ ਤਹਿਤ ਹੋਊਗਾ। ਪਟਿਆਲਾ ਦਾ ਕਿਲ੍ਹਾ ਮੁਬਾਰਕ ਜਿਹੜੀ ਜਗ੍ਹਾ ਇਹਨੂੰ 4 ਸਟਾਰ ਵਿਰਾਸਤੀ ਹੋਟਲ ਦੇ ਵਿੱਚ ਵਿਕਸਿਤ ਕੀਤਾ ਜਾਣਾ। ਅੰਮ੍ਰਿਤਸਰ ਦੇ ਸਰਕਟ ਹਾਊਸ ਨੂੰ 5 ਸਟਾਰ ਦੀ ਥਾਂ ਦੇ ਉੱਤੇ ਹੁਣ 4 ਸਟਾਰ ਪ੍ਰੋਜੈਕਟ ਦੇ ਵੱਲੋਂ PE ਮੋਡ ਤਹਿਤ ਵਿਕਸਿਤ ਕੀਤਾ ਜਾਊਗਾ। COVID-19 ਕਰਕੇ ਲੇਟ ਹੋਏ ਉਸਾਰੀ ਅਧੀਨ ਪ੍ਰੋਜੈਕਟਾਂ ਨੂੰ ਕੁਝ ਢਿੱਲਾਂ ਦੇਣ ਦਾ ਫੈਸਲਾ ਲਿਆ ਗਿਆ। ਪਠਾਨਕੋਟ ਡਲਹੌਜ਼ੀ ਰੋਡ ਦੇ ਉੱਤੇ ਕੌਮਾਂਤਰੀ ਮਿਆਰ ਵਾਲੇ ਸੈਰ ਸਪਾਟਾ ਕੇਂਦਰ ਨੂੰ ਜੰਗਲਾਤ ਵਿਭਾਗ ਤੋਂ ਹਰੀ ਝੰਡੀ ਮਿਲ ਗਈ ਆ। ਪਟਿਆਲਾ ਦੇ ਭੁਪਿੰਦਰਾ ਰੋਡ ਦੇ ਉੱਤੇ ਸਥਿਤ ਲੋਕ ਨਿਰਮਾਣ ਵਿਭਾਗ ਦੇ ਰੈਸਟ ਹਾਊਸ ਨੂੰ ਵੀ ਵਿਰਾਸਤੀ ਹੋਟਲ ਦੇ ਵਜੋਂ ਵਿਕਸਿਤ ਕੀਤਾ ਜਾਣਾ। ਲੋਕ ਨਿਰਮਾਣ ਵਿਭਾਗ ਨੂੰ ਅਗਲੀ ਕਾਰਵਾਈ ਦੇ ਵਾਸਤੇ ਹਦਾਇਤ ਦੇ ਦਿੱਤੀ ਗਈ ਹੈ। ਦਰਜਨ ਦੇ ਕਰੀਬ ਬੱਸ ਅੱਡਿਆਂ ਦਾ ਏਜੰਡਾ ਵੀ ਲੱਗਾ ਸੀਗਾ। ਮਾਨਸਾ ਬੱਸ ਅੱਡੇ ਲਈ ਢੁਕਵੀਂ ਥਾਂ ਦੀ ਸ਼ਨਾਖਤ ਕੀਤੀ ਜਾਣੀ ਹੈ। ਟਰਾਂਸਪੋਰਟ ਵਿਭਾਗ ਨੇ ਬਟਾਲਾ ਬੱਸ ਅੱਡੇ ਲਈ ਢੁਕਵੀਂ ਥਾਂ ਜਿਹੜੀ ਸੀ ਉਹ ਪੱਕੀ ਕਰਨੀ ਹੈ। ਪਟਿਆਲਾ ਬੱਸ ਅੱਡੇ ਦੀ ਉਸਾਰੀ ਟਰਾਂਸਪੋਰਟ ਵਿਭਾਗ ਨੇ ਫਾਈਨਲ ਕੀਤੀ ਹੈ। ਰੂਪਨਗਰ, ਕਰਤਾਰਪੁਰ ਤੇ ਲੁਧਿਆਣਾ ਦੇ ਬੱਸ ਅੱਡਿਆਂ ਦੇ ਮਾਮਲੇ ਜਿਹੜੇ ਵੀ ਉਹ ਵਿਚਾਰੇ ਗਏ ਆ। ਇੱਕ ਇੱਕ ਕਰਕੇ ਸਭ ਜਿਹੜੇ ਆ ਜੀ ਉਹ ਪ੍ਰਾਈਵੇਟ ਹੱਥਾਂ 'ਚ ਦੇ ਦੇਣੇ ਆ। ਪੰਜਾਬ ਸਰਕਾਰ ਸ਼ਹਿਰੀ ਵਿਕਾਸ ਲਈ 300 ਕਰੋੜ ਰੁਪਏ ਦਾ ਕਰਜ਼ਾ ਜਿਹੜਾ ਜੀ ਉਹ ਚੁੱਕੀ। ਉਹ ਕਾਹਦੇ ਲਈ ਲੈਣਾ ਉਹ ਸਭ ਨੂੰ ਜਿਹੜਾ ਦੀ ਪਤਾ ਹੀ ਆ। ਉਹ ਸਾਰੇ ਕਿਤੇ ਨਾ ਕਿਤੇ ਚਲੇ ਜਾਂਦੇ। ਤਾਂ ਮੈਂ ਕਿਹਾ ਜਿਹੜੇ ਇਹ ਇੱਕ ਇੱਕ ਕਰਕੇ ਪ੍ਰਾਈਵੇਟ ਜੋ ਦੇ ਰਹੇ ਆ ਠੇਕੇ ਦੇ ਉੱਤੇ ਜੋ ਦੇ ਰਹੇ ਆ ਤੇ ਸੂਬਾ ਹੀ ਠੇਕੇ ਦੇ ਉੱਤੇ ਦੇ ਦਿੱਤਾ ਜਾਵੇ ਤੇ ਹੋ ਸਕਦਾ ਜੀ ਇਹ ਬਿਹਤਰ ਤਰੀਕੇ ਦੇ ਨਾਲ ਅੱਗੇ ਕੰਮ ਨਿਬੜੂਗਾ ਇੱਕ ਵਾਰੀ ਜੀ। ਤਾਂ ਅੱਗੇ ਸੁਹੇਲ ਬਰਾੜ ਦੀ ਜੋ ਗ੍ਰਿਫਤਾਰੀ ਹੋਈ ਆ 5 ਦਿਨਾਂ ਦਾ ਰਿਮਾਂਡ ਆ ਤਾਂ SIT ਨੂੰ ਵੱਡੀਆਂ ਸਾਂ। ਦੇਖੋ ਆਸਾਂ ਲੋਕਾਂ ਦੀਆਂ ਤਾਂ ਪੈ ਗਈਆਂ ਜੀ ਠੰਡੀਆਂ। ਹੁਣ SIT ਕਹਿੰਦੀ ਆ ਕਿ ਉਹਨੂੰ ਇੱਕ ਵੱਡੀ ਆਸ ਹੈ। ਇਹ ਇੱਕ ਕੜੀ ਤਾਂ ਹੈਗੀ ਆ ਸੁਹੇਲ ਸਿੰਘ ਬਰਾੜ। ਪਰ ਮੈਂ ਕੱਲ ਵੀ ਗੱਲ ਕੀਤੀ ਕਿ ਇਹ ਬਹੁਤ ਵੱਡੇ ਜਿਹੜਾ ਦੀ ਪੋਲੀਟੀਕਲ ਲਿੰਕ ਵਾਲਾ ਪਰਿਵਾਰ ਤੇ ਪੋਲੀਟੀਕਲ ਲਿੰਕ ਵਾਲਾ ਵਿਅਕਤੀ ਆ। ਜਗਮੀਤ ਸਿੰਘ ਬਰਾੜ ਦਾ ਖਾਸਮ ਖਾਸ ਪਰਿਵਾਰ ਹੈ ਇਹ ਸੁਹੇਲ ਸਿੰਘ ਬਰਾੜ। ਸੁਹੇਲ ਸਿੰਘ ਬਰਾੜ ਦਾ ਪਿਤਾ ਫਰੀਦਕੋਟ ਦੇ ਵਿੱਚ ਕਾਂਗਰਸ ਦਾ ਪ੍ਰਧਾਨ ਹੁੰਦਾ ਸੀ। ਫਿਰ ਇਹ ਛੱਡ ਕੇ ਜਥੇਦਾਰ ਬਣ ਗਏ। ਅਕਾਲੀ ਦਲ ਬਾਦਲ ਦੇ ਵਿੱਚ ਚਲੇ ਗਏ। ਜਦੋਂ 2015 ਦੇ ਵਿੱਚ ਬਾਈਬਲ ਕਲਾਂ ਦੇ ਵਿੱਚ ਪੁਲਿਸ ਗੋਲੀਬਾਰੀ ਦੀ ਘਟਨਾ ਵਾਪਰੀ ਜਿਹਦੇ ਵਿੱਚ 2 ਵਿਅਕਤੀ ਪੁਲਿਸ ਦੀ ਗੋਲੀ ਦੇ ਨਾਲ ਜਿਹੜਾ ਜੀ ਉਹ ਮਾਰੇ ਗਏ ਤਾਂ ਉਦੋਂ ਪੁਲਿਸ ਨੇ ਫਿਰ ਇੱਕ ਕਹਾਣੀ ਘੜਨ ਦੀ ਕੋਸ਼ਿਸ਼ ਕੀਤੀ। SIT ਦੇ ਅਹਿਮ ਮੈਂਬਰ ਕੁੰਵਰ ਵਿਜੇ ਪ੍ਰਤਾਪ ਹੋਰਾਂ ਦੀ ਜਿਹੜੀ ਜੀ ਮੰਨੀਏ ਤਾਂ ਉਹ ਇਹ ਕਹਿੰਦੇ ਕਿ ਇਹਦੇ ਨਾਲ ਕਈ ਪਹਿਲੂਆਂ ਤੋਂ ਪਰਦਾ ਜਿਹੜਾ ਜੀ ਉਹ ਉੱਠ ਸਕਦਾ। ਔਰ ਇਹ ਪਹਿਲੂ ਜਿਹੜੇ ਜੀ ਕੀ ਹੋ ਸਕਦੇ ਆ ਕਿ ਸੁਹੇਲ ਬਰਾੜ ਦੇ
ਹਵੇਲੀ ਦੇ ਵਿੱਚ ਜਿਹੜੀ ਸੀ ਉਹ ਜਿਪਸੀ ਲਿਜਾਈ ਗਈ ਚਰਨਜੀਤ ਸ਼ਰਮਾ ਦੀ, ਜਿਹੜਾ ਉਦੋਂ ਮੋਗੇ ਦੇ ਵਿੱਚ SSP, ਅੱਜ ਕੱਲ੍ਹ ਤਾਂ ਉਹ ਰਿਟਾਇਰ ਹੋ ਗਿਆ, ਉਹਨੂੰ ਅਰੈਸਟ ਵੀ ਕੀਤਾ ਸੀ SIT ਨੇ, ਬਾਅਦ ਦੇ ਵਿੱਚ ਉਹ ਜ਼ਮਾਨਤ ਦੇ ਉੱਤੇ ਬਾਹਰ ਆ ਗਿਆ। ਸੁਹੇਲ ਬਰਾੜ ਦੀ ਜਿਹੜਾ ਸੀਗਾ ਹਵੇਲੀ ਦੇ ਵਿੱਚ ਲਿਜਾ ਕੇ ਉਹਦੀ ਰਿਹਾਇਸ਼ੀ ਥਾਂ ਦੇ ਉੱਤੇ ਉਹਦੀ 12 ਬੋਰ ਦੀ ਬੰਦੂਕ ਜਿਹੜੀ ਸੀ ਉਹਦੇ ਨਾਲ ਚਰਨਜੀਤ ਸ਼ਰਮਾ ਦੀ ਪਾਇਲਟ ਜਿਪਸੀ ਦੇ ਉੱਤੇ ਗੋਲੀ ਜਿਹੜੀ ਚਲਾਈ ਗਈ, ਔਰ ਇਹ ਦੱਸਣ ਦੀ ਕੋਸ਼ਿਸ਼ ਕੀਤੀ ਗਈ ਕਿ ਜਿਹੜੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਵਿਰੋਧ ਕਰ ਰਹੀ ਸੰਗਤ ਬੈਠੀ ਸੀਗੀ, ਜਿਨ੍ਹਾਂ ਕੋਲੇ ਕੋਈ ਕਿਸੇ ਕਿਸਮ ਦਾ ਹਥਿਆਰ ਨਹੀਂ ਸੀ, ਉਹਨਾਂ ਨੂੰ ਹਥਿਆਰਬੰਦ ਦਰਸਾਉਣ ਦੀ ਕੋਸ਼ਿਸ਼ ਕੀਤੀ ਗਈ ਵੀ ਉਹਨਾਂ ਕੋਲੇ ਅਸਲਾ ਸੀ। ਉਹਨਾਂ ਨੇ ਪੁਲਿਸ ਦੇ ਉੱਤੇ ਗੋਲੀ ਚਲਾਈ, ਪੁਲਿਸ ਨੇ ਜਵਾਬੀ ਫਾਇਰਿੰਗ ਜਿਹੜੀ ਸੀ ਉਹ ਕੀਤੀ, ਜਿਹਦੇ ਵਿੱਚ ਇਹ 2 ਲੋਕ ਮਾਰੇ ਗਏ। ਇਹ ਸਾਰੀ ਜਿਹੜੀ ਕਹਾਣੀ ਸੀ, ਇਸ ਘਟਨ ਦੇ ਪਿੱਛੇ ਸੀਨੀਅਰ ਪੁਲਿਸ ਆਫੀਸਰ ਤੇ ਸੀਨੀਅਰ ਅਕਾਲੀ ਜਿਹੜੇ ਆਗੂ ਨੇ, ਉਹਨਾਂ ਦਾ ਨਾਮ ਜਿਹੜਾ ਜੀ ਉਹ ਆ ਰਿਹਾ। ਜਿਹੜਾ ਸੁਹੇਲ ਬਰਾੜ ਆ ਜੀ, ਇਹਨੂੰ ਪਹਿਲਾਂ SIT ਨੇ ਵਾਅਦਾ ਮਾਫ ਗਵਾਹ ਬਣਾ ਲਿਆ ਸੀ, ਹੁਣ ਉਹਨੂੰ ਕਥਿਤ ਮੁਲਜ਼ਮ ਦੇ ਵਜੋਂ ਜਿਹੜਾ ਵੀ ਸ਼ਾਮਲ ਕੀਤਾ ਗਿਆ ਔਰ ਉਹਨੂੰ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ। ਲੰਬੀ ਬਹਿਸ ਜਿਹੜੀ ਹੋਈ ਅਦਾਲਤ ਦੇ ਵਿੱਚ, ਲੰਬੀ ਬਹਿਸ ਤੋਂ ਬਾਅਦ 5 ਦਿਨ ਦਾ ਜਿਹੜਾ ਜੀ ਰਿਮਾਂਡ ਦਿੱਤਾ ਗਿਆ SIT ਨੂੰ। ਹੁਣ SIT ਇਹਦੇ ਤੋਂ ਪੁੱਛਗਿੱਛ ਕਰੂਗੀ ਔਰ ਲੱਭਣ ਦੀ ਕੋਸ਼ਿਸ਼ ਜਿਹੜੀ ਹੈ ਜੀ ਉਹ ਇਹ ਕਰੂਗੀ ਕਿ ਉਸ ਦਿਨ ਕਿਹੜੇ ਲੋਕ ਮੀਟਿੰਗ ਦੇ ਵਿੱਚ ਸ਼ਾਮਲ ਸਨ, ਜਿਨ੍ਹਾਂ ਨੇ ਮੀਟਿੰਗ ਕਰਕੇ ਇਹ ਜਿਪਸੀ ਸੁਹੇਲ ਬਰਾੜ ਦੀ ਹਵੇਲੀ ਦੇ ਵਿੱਚ ਲਿਆਂਦੀ ਔਰ ਉੱਥੇ ਲਿਆ ਕੇ ਉਹਨੂੰ ਗੋਲੀਆਂ ਮਾਰੀਆਂ। ਇਹ ਵੀ ਕਿਹਾ ਜਾ ਰਿਹਾ ਕਿ ਜਿਹੜੇ ਕੁਝ ਪੁਲਿਸ ਵਾਲੇ ਇਸ ਕੇਸ ਦੇ ਵਿੱਚ ਪਹਿਲਾਂ ਹੀ ਨਾਮਜ਼ਦ ਨੇ, ਉਹਨਾਂ ਨੂੰ ਸੁਹੇਲ ਬਰਾੜ ਦੇ ਮੂਹਰੇ ਬਿਠਾ ਕੇ, ਤੇ ਜਿਹੜੇ ਰਾਜਨੀਤਿਕ ਨੇ ਕੁਝ, ਉਹਨਾਂ ਨੂੰ ਸੁਹੇਲ ਬਰਾੜ ਦੇ ਮੂਹਰੇ ਬਿਠਾ ਕੇ ਪੁੱਛਗਿੱਛ ਕੀਤੀ ਜਾ ਸਕਦੀ ਜੀ। ਤੇ ਅੱਗੇ ਗੱਲ ਕਰਦੇ ਹਾਂ ਕਰਨਲ ਅਵਤਾਰ ਸਿੰਘ ਦੀ, ਜਿਸ ਦੇ ਖਿਲਾਫ ਇੱਕ ਮਤਾ ਪਾਸ ਕੀਤਾ ਗਿਆ ਸੀਗਾ, ਪਰ ਹੁਣ ਉਹ ਪੇਪਰਾਂ ਦੇ ਵਿੱਚੋਂ ਗਾਇਬ ਹੈ। ਦੇਖੋ ਜੀ, ਗੈਪ ਤਾਂ ਬਹੁਤ ਕੁਝ ਹੋ ਜਾਂਦਾ। ਪੰਜਾਬ ਦੇ ਕੈਬਨਿਟ ਮੰਤਰੀਆਂ ਦੇ ਨਾਲ ਹੀ ਧੋਖਾ ਹੋ ਗਿਆ ਜੀ। ਮੁੱਖ ਸਕੱਤਰ ਜਿਹੜੇ ਨੇ ਕਰਨ ਅਵਤਾਰ ਸਿੰਘ, ਉਹਨਾਂ ਦੇ ਖਿਲਾਫ 11 ਮਈ ਦੀ ਕੈਬਨਿਟ ਮੀਟਿੰਗ ਦੇ ਵਿੱਚ ਇੱਕ ਮਤਾ ਪਾਸ ਕੀਤਾ ਗਿਆ ਸੀ, ਪ੍ਰਸਤਾਵ ਰੱਖਿਆ ਗਿਆ ਸੀ। ਹੁਣ ਇਹ ਸਰਕਾਰੀ ਜਿਹੜੇ ਰਿਕਾਰਡ ਹੈ ਜੀ ਉਹਦੇ ਵਿੱਚੋਂ ਗਾਇਬ ਹੋ ਗਿਆ। ਕੈਬਨਿਟ ਮਾਮਲੇ ਦੀ ਜਿਹੜੀ ਬ੍ਰਾਂਚ ਹੈ ਉਹਦੇ ਅਨੁਸਾਰ ਇਸ ਤਰ੍ਹਾਂ ਦਾ ਕੋਈ ਪ੍ਰਸਤਾਵ ਨਾ ਪੇਸ਼ ਹੋਇਆ, ਨਾ ਹੀ ਇਸ ਤਰ੍ਹਾਂ ਦਾ ਕੋਈ ਮਤਾ ਪਾਸ ਹੋਇਆ। ਇਹਦੇ ਵਾਸਤੇ ਪ੍ਰਸਤਾਵ ਰਿਕਾਰਡ ਦੇ ਵਿੱਚ ਆਉਣ ਦਾ ਕਿਹਾ ਗਿਆ ਕਿ ਸਵਾਲ ਹੀ ਪੈਦਾ ਨਹੀਂ ਹੁੰਦਾ, ਜਦੋਂ ਕਿ ਖਜ਼ਾਨਾ ਮੰਤਰੀ ਮਨਪ੍ਰੀਤ ਬਾਦਲ ਹੋਰਾਂ ਦੇ ਵੱਲੋਂ 11 ਮਈ ਨੂੰ ਇਹ ਦਾਅਵਾ ਕੀਤਾ ਗਿਆ ਸੀਗਾ ਕਿ ਸਾਰੀ ਕੈਬਨਿਟ ਨੇ ਇੱਕ ਸੁਰ ਹੁੰਦਿਆਂ ਹੋਇਆਂ ਮੁੱਖ ਸਕੱਤਰ ਕਰਨ ਅਵਤਾਰ ਸਿੰਘ ਖਿਲਾਫ ਪ੍ਰਸਤਾਵ ਪਾਸ ਕੀਤਾ ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੂੰ ਇਸ ਮੀਟਿੰਗ ਦੇ ਰਿਕਾਰਡ ਦੇ ਵਿੱਚ ਦਰਜ ਕਰਨ ਦੇ ਆਦੇਸ਼ ਦਿੱਤੇ ਨੇ, ਜਿਹਦੇ ਕਰਕੇ ਹੁਣ ਇਹ ਪ੍ਰਸਤਾਵ ਮੀਟਿੰਗ ਦਾ ਹਿੱਸਾ ਬਣ ਚੁੱਕਿਆ। 11 ਮਈ ਦੀ ਜਿਹੜੀ ਕੈਬਨਿਟ ਉਹਦੇ ਵਿੱਚ ਮੁੱਖ ਸਕੱਤਰ ਦੇ ਖਿਲਾਫ ਕੀ ਪ੍ਰਸਤਾਵ ਪੇਸ਼ ਕੀਤਾ ਗਿਆ, ਕੀ ਪਾਸ ਹੋਇਆ, ਇਹਦੀ ਜਿਹੜੀ ਜਾਣਕਾਰੀ ਆ ਜਦੋਂ ਉਹ ਲੱਭਣ ਦੀ ਕੋਸ਼ਿਸ਼ ਕੀਤੀ ਗਈ ਤਾਂ ਉਹਦੇ ਵਿੱਚ ਇਹ ਪਤਾ ਲੱਗਿਆ ਕਿ ਇਹੋ ਜਿਹਾ ਕੋਈ ਪ੍ਰਸਤਾਵ ਮੀਟਿੰਗ ਦੇ ਵਿੱਚ ਜਾਂ ਫਿਰ ਨਾਰਾਜ਼ਗੀ ਕੈਬਨਿਟ ਮੀਟਿੰਗ ਦੇ ਰਿਕਾਰਡ ਦੇ ਵਿੱਚ ਹੀ ਹੈ ਨਹੀਂ ਗਾ। 11 ਨੂੰ ਕੈਬਨਿਟ ਮੀਟਿੰਗ 'ਚ ਮੁੱਖ ਸਕੱਤਰ ਕਰਨ ਅਵਤਾਰ ਸਿੰਘ ਦੀ ਗੈਰ ਹਾਜ਼ਰੀ ਦੇ ਵਿੱਚ ਉਹਨਾਂ ਦੀ ਥਾਂ ਦੇ ਉੱਤੇ ਮੀਟਿੰਗ ਦਾ ਹਿੱਸਾ ਬਣੇ ਵਧੀਕ ਮੁੱਖ ਸਕੱਤਰ ਗ੍ਰਹਿ ਵਿਭਾਗ ਸਤੀਸ਼ ਚੰਦਰਾ ਨੇ ਵੀ ਇਸ ਗੱਲ ਦੀ ਕਿ ਕੈਬਨਿਟ ਮੀਟਿੰਗ ਦੇ ਰਿਕਾਰਡ ਦੇ ਵਿੱਚ ਕੋਈ ਵੀ ਪ੍ਰਸਤਾਵ ਦਰਜ ਨਹੀਂ ਕੀਤਾ ਗਿਆ ਤੇ ਨਾ ਹੀ ਕੋਈ ਪ੍ਰਸਤਾਵ ਪੇਸ਼ ਕੀਤਾ ਗਿਆ। ਜਿਹੜੇ ਸਤੀਸ਼ ਚੰਦਰਾ ਨੇ ਉਹਨਾਂ ਦੀ ਪੁਸ਼ਟੀ ਤੋਂ ਬਾਅਦ ਜਿਹੜਾ ਜੀ ਇਹ ਗੱਲ ਕਲੀਅਰ ਹੋ ਗਈ ਕਿ ਪ੍ਰਸਤਾਵ ਪਾਸ ਹੋਣ ਸੰਬੰਧੀ ਗਲਤਫਹਿਮੀ ਹੋਈ ਆ। ਮਨਪ੍ਰੀਤ ਸਿੰਘ ਬਾਦਲ ਹੋਰਾਂ ਅਨੁਸਾਰ ਗਲਤਫਹਿਮੀ ਨਹੀਂ ਹੋਈ ਸੀ ਤਾਂ ਕੈਬਨਿਟ ਮੰਤਰੀਆਂ ਦੇ ਨਾਲ ਵੱਡਾ ਧੋਖਾ ਹੋ ਗਿਆ, ਕਿਉਂਕਿ ਕੈਬਨਿਟ ਮੰਤਰੀ ਹੁਣ ਤੱਕ ਇਸ ਭੁਲੇਖੇ ਦੇ ਵਿੱਚ ਸੀਗੇ ਕਿ 11 ਮਈ ਦੀ ਕੈਬਨਿਟ ਮੀਟਿੰਗ ਦੇ ਵਿੱਚ ਮੁੱਖ ਸਕੱਤਰ ਕਰਨ ਅਵਤਾਰ ਖਿਲਾਫ ਪ੍ਰਸਤਾਵ ਪੇਸ਼ ਜਿਹੜਾ ਜੀ ਉਹ ਕੀਤਾ ਗਿਆ। ਜਿਹੜੇ ਸਤੀਸ਼ ਚੰਦਰਾ ਨੇ ਉਹ ਕਹਿੰਦੇ ਜਦੋਂ ਕੋਈ ਪ੍ਰਸਤਾਵ ਪਾਸ ਹੀ ਨਹੀਂ ਹੋਇਆ ਤੇ ਇਹ ਰਿਕਾਰਡ ਦੇ ਵਿੱਚ ਜਿਹੜਾ ਜੀ ਉਹ ਕਿਵੇਂ ਆ ਸਕਦਾ। ਅਸਲ ਦੇ ਵਿੱਚ ਜਿਹੜਾ ਜੀ 9 ਮਈ 2020 ਨੂੰ ਕੈਬਨਿਟ ਮੀਟਿੰਗ ਦੇ ਦੌਰਾਨ ਬਹਿਸ ਹੋਈ ਸੀ ਮੁੱਖ ਸਕੱਤਰ ਕਰਨ ਅਵਤਾਰ ਸਿੰਘ ਹੋਰਾਂ ਦੀ ਮਨਪ੍ਰੀਤ ਬਾਦਲ ਹੋਰਾਂ ਦੇ ਨਾਲ ਤੇ ਚਰਨਜੀਤ ਚੰਨੀ ਦੇ ਨਾਲ। ਇੱਥੋਂ ਇਹ ਮਾਮਲਾ ਜਿਹੜਾ ਸੀ ਉੱਭਰਨਾ ਸ਼ੁਰੂ ਹੋਇਆ। ਵੈਸੇ ਤਾਂ ਇਹ ਜਿਹੜਾ ਜੀ ਪ੍ਰਸਤਾਵ ਹੀ ਗਾਇਬ ਨਹੀਂ ਹੋਇਆ। ਜਿਹੜੇ ਟਵੀਟ ਕੀਤੇ ਸੀਗੇ ਜੀ ਰਾਜਾ ਵੜਿੰਗ ਨੇ ਉਹਦੇ ਤੇ ਨਾਮ ਵੀ ਦੱਸੇ ਸੀ ਕਿ ਕਰਨ ਅਵਤਾਰ ਸਿੰਘ ਹੋਰਾਂ ਦੇ ਮੁੰਡੇ ਦੇ ਸ਼ਰਾਬ ਦਾ ਕਾਰੋਬਾਰ ਕਿਹਦੇ ਨਾਲ ਹੈ, ਕਿਵੇਂ ਜਿਹੜੇ ਜੀ ਪੈਸੇ ਬਣਾਏ ਗਏ ਉਹ ਵੀ ਕੋਈ ਨਹੀਂ ਜਿਹੜਾ ਜੀ ਉਹ ਬੋਲ ਰਿਹਾ। ਮਤਲਬ ਕਿ ਮਨਪ੍ਰੀਤ ਸਿੰਘ ਬਾਦਲ ਹੋਰੀ ਜਿਹੜੇ ਬਾਹਰ ਆ ਕੇ ਉਦੋਂ ਮੀਡੀਆ ਦੇ ਸਾਹਮਣੇ ਉਹ ਅਜੇ ਵੀ ਪਈਆਂ ਨੇ ਜੀ ਵੀਡੀਓ, ਜਿਹਦੇ ਵਿੱਚ ਉਹ ਕਹਿੰਦੇ ਆ ਕਿ ਅਸੀਂ ਪ੍ਰਸਤਾਵ ਜਿਹੜਾ ਜੀ ਪਾਸ ਕਰ ਦਿੱਤਾ। ਉਹ ਕਹਿੰਦੇ ਜੀ ਅਸੀਂ ਤਾਂ ਬੜਾ ਕਲੀਅਰ ਕਹਿ ਦਿੱਤਾ
ਜੇ ਉੱਥੇ ਮੁੱਖ ਸਕੱਤਰ ਆਉਂਦੇ ਤਾਂ ਅਸੀਂ ਨਹੀਂ ਹੋਵਾਂਗੇ, ਜੇ ਅਸੀਂ ਹੋਵਾਂਗੇ ਤੇ ਮੁੱਖ ਸਕੱਤਰ ਨਹੀਂ ਹੋਣਗੇ। ਹੁਣ ਉਹ ਪ੍ਰਸਤਾਵ ਦੇ ਕਾਗਜ਼ ਪੱਤਰ ਹੀ ਸਾਰੇ ਜਿਹੜੇ ਜੀ ਉਹ ਗਾਇਬ ਨੇ। ਜੇ ਕੈਬਨਿਟ ਮੰਤਰੀਆਂ ਦੇ ਵੱਲੋਂ ਲਿਖੀ ਹੋਈ ਗੱਲ ਗਾਇਬ ਆ ਤੇ ਫਿਰ ਸਵਾਲ ਇਹ ਆ ਕਿ ਉੱਥੇ ਹੋ ਕੀ ਸਕਦਾ ਹੋਰ। ਤਾਂ ਹੀ ਤਾਂ ਵਾਅਦੇ ਨਹੀਂ ਪੂਰੇ ਹੁੰਦੇ ਜੀ, ਹੋਰ ਕੀ ਭਾਲਦੇ ਆ ਲੋਕ। ਤੇ ਅੱਗੇ ਗੱਲ ਕਰਦੇ ਹਾਂ ਆਨਲਾਈਨ ਪੜ੍ਹਾਈ ਦੀ। ਉਸੇ ਸੰਬੰਧੀ ਪੰਜਾਬ ਸਰਕਾਰ ਦੇ ਦਾਅਵਿਆਂ ਤੇ ਰਿਐਲਿਟੀ ਦੇ ਵਿੱਚ ਬਹੁਤ ਫਰਕ ਹੈ। ਜਿਹੜੇ ਕਰੋਨਾ ਵਾਇਰਸ ਦੇ ਦੌਰਾਨ ਸਰਕਾਰੀ ਸਕੂਲਾਂ ਦੇ ਸਟੂਡੈਂਟਸ ਨੂੰ ਆਨਲਾਈਨ ਪੜ੍ਹਾਈ ਕਰਾਉਣ ਦੇ ਦਾਅਵੇ ਜਿਹੜੇ ਆ ਜੀ ਉਹ ਅਸਲੀਅਤ ਦੇ ਨਾਲ ਕਿਤੇ ਵੀ ਮੇਲ ਨਹੀਂ ਖਾਂਦੇ। ਅੰਕੜੇ ਜਿਹੜੇ ਨੇ ਉਹਦੇ ਵਿੱਚ ਹੇਰ ਫੇਰ ਕਰਕੇ ਪੇਂਡੂ ਖੇਤਰਾਂ ਦੇ ਜਿਹੜੇ ਬੱਚੇ ਨੇ ਉਹਨਾਂ ਨੂੰ ਆਨਲਾਈਨ ਪੜ੍ਹਾਈ ਕਰਾਏ ਜਾਣ ਦੇ ਦਾਅਵੇ ਜਿਹੜੇ ਆ ਉਹ ਸੱਚਾਈ ਤੋਂ ਦੂਰ ਨੇ। ਬਰਨਾਲਾ ਡਿਸਟ੍ਰਿਕਟ ਦੇ ਵਿੱਚ ਸਰਕਾਰੀ ਸਕੂਲਾਂ ਦੇ 6ਵੀਂ ਤੋਂ 12ਵੀਂ ਜਮਾਤ ਦੇ ਵਿੱਚ 32,244 ਬੱਚੇ ਪੜ੍ਹ ਰਹੇ ਆ। ਵਿਭਾਗ ਦੇ ਅਨੁਸਾਰ ਇਹਨਾਂ ਤੋਂ ਸਿਰਫ 3600 ਵਿਦਿਆਰਥੀਆਂ ਦੇ ਕੋਲੇ ਆਨਲਾਈਨ ਪੜ੍ਹਨ ਦੀ ਸਹੂਲਤ ਨਹੀਂ ਹੈ, ਜਦੋਂ ਕਿ ਇਹਦੇ ਉਲਟ ਪਿੰਡਾਂ ਦੇ ਬਹੁਤੇ ਬੱਚਿਆਂ ਦੇ ਕੋਲੇ ਸਮਾਰਟਫੋਨ ਤੱਕ ਹੈ ਨਹੀਂ ਗੇ। ਜਿਹੜਾ ਡਿਸਟ੍ਰਿਕਟ ਸਿੱਖਿਆ ਦਫ਼ਤਰ ਆ ਉਹਨੇ ਕਰੀਬ ਹਫ਼ਤਾ ਪਹਿਲਾਂ ਸਕੂਲ ਮੁਖੀਆ ਤੋਂ ਆਨਲਾਈਨ ਸਿੱਖਿਆ ਜਿਹੜੀ ਹੈ ਜੀ ਇਹ ਲੈਣ ਵਾਲੇ ਬੱਚਿਆਂ ਦੀ ਸੂਚਨਾ ਮੰਗੀ ਸੀ। ਸੂਚਨਾ ਭੇਜਣ ਲਈ ਇੱਕ ਦਿਨ ਦਾ ਸਮਾਂ ਮਿਲਣ ਕਰਕੇ ਬਹੁਤੇ ਜਿਹੜੇ ਮੁੱਖ ਅਧਿਆਪਕ ਨੇ ਉਹਨਾਂ ਨੇ ਅੰਦਾਜ਼ਨ ਗਿਣਤੀ ਭੇਜ ਦਿੱਤੀ, ਜਿਹੜੀ ਕਿ ਵਧਾ ਚੜਾ ਕੇ ਭੇਜਤੀ। ਪਿੰਡਾਂ ਦੇ ਬਹੁਤੇ ਬੱਚਿਆਂ ਦੇ ਕੋਲੇ ਸਮਾਰਟਫੋਨ ਨਹੀਂ, ਕੰਪਿਊਟਰ ਤੇ ਲੈਪਟਾਪ ਤਾਂ ਸਿਰਫ ਇੱਕਾ ਦੁੱਕਾ ਦੇ ਕੋਲੇ ਨੇ। ਟੀਵੀ ਤੇ ਰੇਡੀਓ ਰਾਹੀਂ ਪੜ੍ਹਨ ਦਾ ਰੁਝਾਨ ਬਹੁਤ ਘੱਟ ਵੇਖਣ ਨੂੰ ਮਿਲ ਰਿਹਾ। ਪਿੰਡਾਂ ਦੇ ਵਿੱਚ ਕਮਜ਼ੋਰ ਇੰਟਰਨੈਟ ਰੇਂਜ ਦੀ ਸਮੱਸਿਆ। ਸਿੱਖਿਆ ਵਿਭਾਗ ਦੀਆਂ ਕੋਸ਼ਿਸ਼ਾਂ ਦੇ ਬਾਵਜੂਦ ਇੰਨੀ ਵੱਡੀ ਗਿਣਤੀ ਦੇ ਵਿੱਚ ਸਰਕਾਰੀ ਸਕੂਲਾਂ ਦੇ ਬੱਚਿਆਂ ਨੂੰ ਆਨਲਾਈਨ ਪੜ੍ਹਾਉਣ ਦਾ ਦਾਅਵਾ ਕਿਸੇ ਦੇ ਸੰਗ ਤੋਂ ਹੇਠਾਂ ਜਿਹੜਾ ਜੀ ਉਹ ਨਹੀਂ ਉਤਰ ਰਿਹਾ। ਜਿਹੜੇ ਦਾਅਵੇ ਨੇ ਉਹ ਇਹ ਕੀਤੇ ਜਾ ਰਹੇ ਨੇ ਕਿ ਜਿਹੜੇ ਬਰਨਾਲਾ ਡਿਸਟ੍ਰਿਕਟ ਦੇ ਕਿ 32,244 ਬੱਚਿਆਂ ਕੋਲੇ ਸਿਰਫ 3600 ਦੇ ਕੋਲੇ ਆਨਲਾਈਨ ਪੜ੍ਹਨ ਦੇ ਸਾਧਨ ਨਹੀਂ, ਜਦੋਂ ਕਿ ਇਹ ਰਿਐਲਿਟੀ ਜਿਹੜੀ ਜੀ ਉਹ ਨਹੀਂ ਗੀ ਕਿ ਜਿਹੜੇ ਬਹੁਤੇ ਬੱਚੇ ਨੇ ਉਹਨਾਂ ਕੋਲੇ ਤਾਂ ਹੈ ਹੀ ਨਹੀਂ ਇਹ ਜਿਹੜਾ ਜੀ। ਕਿਉਂਕਿ ਸਰਕਾਰੀ ਸਕੂਲਾਂ ਦੇ ਵਿੱਚ ਕਿਹੜੇ ਬੱਚੇ ਜਿਹੜੇ ਜੀ ਉਹ ਪੜ੍ਹਦੇ ਆ ਸਭ ਨੂੰ ਪਤਾ। ਹੁਣ ਥੋੜਾ ਟ੍ਰੈਂਡ ਚੇਂਜ ਜਿਹੜਾ ਜੀ ਉਹ ਜ਼ਰੂਰ ਹੋਇਆ। ਇਹਦੇ ਅਜੇ ਨਤੀਜੇ ਜਿਹੜੇ ਆ ਉਹ ਅੱਗੇ ਜਾ ਕੇ ਆਉਣੇ ਆ ਕਿ ਕਿਹੋ ਜਿਹੇ ਬੱਚੇ ਜਿਹੜੇ ਇਹਨਾਂ ਸਕੂਲਾਂ ਦੇ ਵਿੱਚ ਆਏ ਆ। ਕੁਝ ਥਾਵਾਂ ਦੇ ਉੱਤੇ ਸਰਪੰਚਾਂ ਨੇ ਇਹਦੀ ਸ਼ੁਰੂਆਤ ਕੀਤੀ। ਸਰਪੰਚਾਂ ਨੇ ਆਪਣੇ ਬੱਚੇ ਪੁੱਤ ਪੋਤੀਆਂ ਜਿਹੜੇ ਜੀ ਉਹਨਾਂ ਨੂੰ ਇਹਨਾਂ ਸਰਕਾਰੀ ਸਕੂਲਾਂ ਦੇ ਵਿੱਚ ਲਾਇਆ। ਪਹਿਲਾਂ ਜਿਹੜੇ ਨੇ ਜਿਹੜਾ ਮਜ਼ਦੂਰ ਨੇ ਜ਼ਿਆਦਾ ਉਹਨਾਂ ਦੇ ਬੱਚੇ ਪੜ੍ਹਦੇ ਨੇ, ਉਹ ਵਿਚਾਰੇ ਹੁਣ ਲੈਪਟਾਪ ਤੇ ਸਮਾਰਟਫੋਨ ਕਿੱਥੋਂ ਜਿਹੜਾ ਜੀ ਉਹ ਲਿਆ ਸਕਦੇ ਆ, ਜਿਨ੍ਹਾਂ ਨੇ ਰੋਜ਼ ਕਮਾ ਕੇ ਜਿਹੜਾ ਜੀ ਉਹ ਖਾਣਾ ਹੁੰਦਾ। ਐਕਚੁਅਲੀ ਜਿਹੜਾ ਵਿੱਦਿਆ ਦਾ ਬੇੜਾ ਗਰਕ ਕੀਤਾ ਨਾ ਜੀ, ਸਰਕਾਰੀ ਸਕੂਲਾਂ ਦਾ ਬੇੜਾ ਗਰਕ ਕੀਤਾ। ਲੋਕ ਇਹਦੇ ਤੋਂ ਅਵੇਸਲੇ ਹੋਏ। ਜਿਹੜੇ ਉੱਥੇ ਲੱਗੇ ਸਾਰੇ ਨਹੀਂ, ਪਰ ਉਹਨਾਂ ਦੇ ਵਿੱਚੋਂ ਕੁਝ ਇਸ ਤਰ੍ਹਾਂ ਦੇ ਨੇ ਜੀ ਜਿਹੜੇ ਇਹ ਸਮਝਦੇ ਆ ਵੀ ਕਾਗਜ਼ਾਂ ਦਾ ਢਿੱਡ ਭਰ ਦਿਓ, ਕਿਹੜਾ ਉੱਥੇ ਜਿਹੜਾ ਜੀ ਪਤਾ ਲੱਗਣਾ ਕਿਸੇ। ਇਹਨਾਂ ਜਿਹੜੇ ਕਾਗਜ਼ਾਂ ਦੇ ਢਿੱਡ ਭਰਨ ਵਾਲੇ ਨੇ ਉਹਨਾਂ ਨੇ ਹੀ ਅਸਲ ਦੇ ਵਿੱਚ ਇਹ ਸਾਰਾ ਕੁਝ ਜਿਹੜਾ ਜੀ ਉਹ ਕੀਤਾ ਜੀ। ਤੇ ਅੱਗੇ ਗੱਲ ਕਰਦੇ ਆ ਪੰਜਾਬ ਦੇ ਵਿੱਚ ਕਰੋਨਾ ਦੇ ਕੇਸਾਂ ਦੀ ਗਿਣਤੀ ਆ ਉਹ ਵਧਣੀ ਸ਼ੁਰੂ ਹੋਈ ਆ ਤੇ ਹਸਪੀਟਲ ਦੇ ਕਰਿੰਦੇ ਵੀ ਆ ਜਿਹੜੇ ਇਸੇ ਲਪੇਟ ਵਿੱਚ ਆਏ ਆ। ਬਿਲਕੁਲ ਜੀ। ਇਸ ਵੇਲੇ ਤੋਂ ਤੱਕ ਮੁਲਕ ਦੀ ਜਿਹੜੀ ਗੱਲ ਹੈ ਜੀ, ਮੁਲਕ ਦੇ ਵਿੱਚ ਵੀ ਕੇਸ ਬੜੀ ਤੇਜ਼ੀ ਦੇ ਨਾਲ ਵੱਧ ਰਹੇ ਆ। 3,67,264 ਕੇਸ ਜਿਹੜੇ ਵੀ ਉਹ ਹੋ ਚੁੱਕੇ ਹੋਏ ਆ। ਔਰ ਜਿਹੜੇ ਦਿੱਲੀ ਦੇ ਸਿਹਤ ਮੰਤਰੀ ਨੇ ਉਹ ਕਰੋਨਾ ਤੋਂ ਜਿਹੜਾ ਪੋਜ਼ੀਟਿਵ ਪਾਏ ਗਏ ਆ। ਪਹਿਲਾਂ ਉਹਨਾਂ ਦਾ ਜਿਹੜਾ ਟੈਸਟ ਸੀਗਾ ਇੱਕ ਨੈਗੇਟਿਵ ਆਇਆ ਸੀਗਾ, ਦੂਸਰਾ ਟੈਸਟ ਹੁਣ ਉਹਨਾਂ ਦਾ ਜਿਹੜਾ ਪੋਜ਼ੀਟਿਵ ਆਇਆ। ਇਸ ਤੋਂ ਇਲਾਵਾ ਇੱਕ MLA ਜਿਹੜੀ ਆ ਆਮ ਆਦਮੀ ਪਾਰਟੀ ਦੀ ਦਿੱਲੀ ਤੋਂ, ਉਹਦਾ ਵੀ ਕਰੋਨਾ ਟੈਸਟ ਜਿਹੜਾ ਉਹ ਪੋਜ਼ੀਟਿਵ ਆਇਆ। ਇੱਥੇ ਸਰਕਾਰੀ ਰਜਿੰਦਰਾ ਹਸਪੀਟਲ ਦੇ ਵਿੱਚ ਜਿਹੜਾ ਪਟਿਆਲੇ ਦੇ ਵਿੱਚ ਤਾਇਨਾਤ ਜਿਹੜਾ ਸਿਹਤ ਅਮਲਾ ਉਹਦੇ 11 ਮੈਂਬਰ ਜਿਹੜੇ ਨੇ ਉਹਨਾਂ ਦੀ ਰਿਪੋਰਟ ਪੋਜ਼ੀਟਿਵ ਆਈ ਹੈ। ਇਹਦੇ ਵਿੱਚ ਇੱਕ ਡਾਕਟਰ, 5 ਸਟਾਫ ਨਰਸਾਂ, 4 ਵਾਰਡ ਅਟੈਂਡੈਂਟ ਤੇ ਇੱਕ ਸੁਰੱਖਿਆ ਕਰਮਚਾਰੀ ਜਿਹੜਾ ਜੀ ਉਹ ਸ਼ਾਮਲ ਹੈ। ਔਰ ਇਹ ਜਿਹੜੇ ਜੀ ਇਹਨਾਂ ਦੇ ਕੇਸ ਪੋਜ਼ੀਟਿਵ ਆਏ ਨੇ। ਏਡੀ ਵੱਡੀ ਗਿਣਤੀ ਦੇ ਵਿੱਚ ਕਿਤੇ ਹੋਰ ਹਸਪੀਟਲ ਦੇ ਵਿੱਚ ਜਿਹੜਾ ਅਮਲਾ ਹੈ, ਇਹ ਮੈਡੀਕਲ ਅਮਲਾ, ਉਹਨਾਂ ਦੇ ਪੋਜ਼ੀਟਿਵ ਨਹੀਂ ਆਏ। ਪਿਛਲੇ 3 ਦਿਨਾਂ ਦੇ ਵਿੱਚ ਲਗਾਤਾਰ 100 ਤੋਂ ਜ਼ਿਆਦਾ ਮਰੀਜ਼ਾਂ ਦੀ ਰਿਪੋਰਟ ਜਿਹੜੀ ਆ ਉਹ ਪੋਜ਼ੀਟਿਵ ਆ ਰਹੀ ਹੈ ਪੰਜਾਬ ਦੇ ਵਿੱਚ। ਅੰਮ੍ਰਿਤਸਰ ਦੇ ਵਿੱਚ ਇੱਕ ਮਰੀਜ਼ ਦੀ ਮੌਤ ਹੋਈ ਹੈ। ਸੂਬੇ ਦੇ ਵਿੱਚ 142 ਨਵੇਂ ਕੇਸ ਪੋਜ਼ੀਟਿਵ ਆਏ 24 ਘੰਟਿਆਂ ਦੇ ਵਿੱਚ। ਸੋਮਵਾਰ ਨੂੰ 115, ਮੰਗਲਵਾਰ ਨੂੰ 117 ਪੋਜ਼ੀਟਿਵ ਜਿਹੜੇ ਵੀ ਆਏ ਸੀ ਉਹ ਤੋਂ ਵੱਧ ਰਹੀ ਹੈ। 3 ਦਿਨਾਂ ਦੇ ਵਿੱਚ 370 ਨਵੇਂ ਕੇਸ ਜਿਹੜੇ ਜੀ ਉਹ ਸਾਹਮਣੇ ਆਏ ਹੈ। ਸੂਬੇ ਦੇ ਵਿੱਚ ਮੌਤਾਂ ਦੀ ਗਿਣਤੀ ਜਿਹੜੀ ਉਹ 85 ਹੋ ਗਈ ਹੈ। ਔਰ ਜਿਹੜਾ ਕੇਸਾਂ ਦੀ ਗਿਣਤੀ ਆ ਉਹ 3600 ਦੇ ਨੇੜੇ ਜਿਹੜਾ ਜੀ ਉਹ ਪਹੁੰਚ ਗਈ ਆ।
सूबे दे विच सब तो ज़्यादा 38 केस लुधियाने तो आए, जलंधर तो 35, पटियाला अमृतसर दे विच दर्जन 12, संगरूर दे विच 10, मोहाली च 9, बठिंडा पठानकोट फिरोजपुर दे विच 5 केस, गुरदासपुर दे विच 4, मोगा मानसा दे विच 3 केस जिहड़े जी वो नਵੇਂ आए। अमृतसर दे विच 62 साल की औरत की मौत हुई, ਉਹਦੇ कोई सोर्स का पता नहीं है। मौत का कारण ਜਿਹੜਾ जी ਉਹਨੂੰ ਅਟੈਕ ਜਿਹੜਾ ਉਹ ਦੱਸਿਆ ਜਾ ਰਿਹਾ। 12 ਪੋਜ਼ਿਟਿਵ ਕੇਸਾਂ ਦੇ ਵਿੱਚੋਂ ਵਿਜੀਲੈਂਸ ਦਾ ਇੱਕ ASI ਵੀ ਸ਼ਾਮਲ ਹੈ ਅੰਮ੍ਰਿਤਸਰ ਦੇ। ਲੁਧਿਆਣਾ ਦੇ 36 ਕੇਸਾਂ ਦੇ ਵਿੱਚ 36 ਲੁਧਿਆਣਾ ਤੇ 2 ਬਾਕੀ ਜ਼ਿਲ੍ਹਿਆਂ ਚੋਂ ਆ। ਔਰ ਜਿਹੜਾ ਇੱਥੇ ਜਲੰਧਰ ਦੇ ਵਿੱਚ ਪੰਜਾਬ ਨੈਸ਼ਨਲ ਬੈਂਕ ਦੇ ਜਿਹੜੀ ਬ੍ਰਾਂਚ ਹੈ ਜੀ, ਉਹਦੇ ਵਿੱਚ ਇੱਕ ਜਿਹੜਾ ਸਿਕਿਉਰਿਟੀ ਦੇ ਉੱਤੇ ਤਾਇਨਾਤ ਹੁੰਦਾ ਜੀ, ਉਹਦੀ ਰਿਪੋਰਟ ਪੋਜ਼ਿਟਿਵ ਆਈ, ਜਿਹਦੇ ਕਰਕੇ ਇਸ ਬੈਂਕ ਨੂੰ ਬੰਦ ਜਿਹੜਾ ਜੀ ਉਹ ਕਰ ਦਿੱਤਾ ਗਿਆ। ਔਰ ਇੱਕ ਜਿਹੜਾ ਵਿਅਕਤੀ ਕਰੋਨਾ ਦਾ ਜਿਹੜਾ ਉਹ ਪੋਜ਼ਿਟਿਵ ਸੀਗਾ, ਉਹ ਨਿਗਮ ਕਮਿਸ਼ਨਰ ਦੇ ਕੋਲੇ ਜਿਹੜਾ ਜੀ ਪਹੁੰਚਿਆ, ਉਹਦੇ ਕਰਕੇ ਦਫ਼ਤਰ ਹੀ ਪੂਰੇ ਦਾ ਪੂਰਾ ਜਿਹੜਾ ਜੀ ਉਹ ਸੀਲ ਕਰਨਾ ਪੈ ਗਿਆ। ਜਿਹੜਾ ਮਿਸ਼ਨ ਫਤਿਹ ਆ ਉਹ ਜਾਰੀ ਹੈ, ਪਰ ਦੂਜੇ ਪਾਸੇ ਕਰੋਨਾ ਜਿਹੜਾ ਜੀ ਉਹ ਛਾਲਾਂ ਮਾਰਦਿਆ ਹੋਇਆ ਹੁਣ ਜਿਹੜਾ ਜੀ ਉਹ ਵੱਧ ਰਿਹਾ। ਔਰ ਜਿਹੜਾ ਗਵਾਂਢੀ ਸੂਬਾ ਹਰਿਆਣਾ ਹੈ ਜੀ, ਉਹਦੇ ਵੀ ਹਾਲਾਤ ਜਿਹੜੇ ਜੀ ਉਹ ਬੇਕਾਬੂ ਹੋਣ ਵੱਲ ਨੂੰ ਤੁਰੇ ਜਿਹੜਾ ਜੀ ਜਾ ਰਹੇ ਆ। ਔਰ ਹਰਿਆਣੇ ਦੇ ਵਿੱਚ ਇੱਕ ਦਿਨ ਦੇ ਵਿੱਚ ਜਿਹੜਾ ਜੀ 560 ਨਵੇਂ ਕੇਸ ਆਏ ਆ। 8832 ਕੇਸਾਂ ਦੀ ਗਿਣਤੀ ਜਿਹੜੀ ਹੈ ਜੀ ਹੋ ਚੁੱਕੀ ਹੋਈ ਆ। 12 ਡੈਥ ਇੱਕ ਦਿਨ ਦੇ ਵਿੱਚ ਹੋਈਆਂ ਨੇ। 130 ਡੈਥ ਜਿਹੜੀਆਂ ਉਹ ਦਰਜ ਕੀਤੀਆਂ ਗਈਆਂ ਨੇ। ਕੁੱਲ ਜਿਹੜੀ ਗਿਣਤੀ ਆ ਮੁਲਕ ਦੇ ਵਿੱਚ ਮਰਨ ਵਾਲਿਆਂ ਦੀ ਉਹ 12,262 ਜਿਹੜੀ ਆ ਉਹ ਹੋ ਗਈ ਹੋਈ ਆ। ਕੱਲੇ ਮਹਾਰਾਸ਼ਟਰ ਦੇ ਵਿੱਚ ਮਰਨ ਵਾਲਿਆਂ ਦੀ ਗਿਣਤੀ 5651 ਜਿਹੜੀ ਜੀ ਹੋ ਗਈ। ਔਰ 1,16,752 ਕੇਸ ਮਹਾਰਾਸ਼ਟਰ ਕੱਲੇ ਦੇ ਵਿੱਚ ਹੀ ਕਰੋਨਾ ਦੇ ਜੀ। ਤੇ ਅੱਗੇ ਅਕਾਲੀ ਦਲ ਬਾਦਲ ਦੀ ਜੇ ਗੱਲ ਕਰੀਏ, ਉਹਨਾਂ ਵੱਲੋਂ ਆਰਡੀਨੈਂਸ ਦੀ ਵਕਾਲਤ ਜਾਰੀ। ਬਿਲਕੁਲ ਜੀ, ਉਹ ਆਪਣੀ ਤੁਸੀਂ ਇਹ ਕਹਿ ਲਓ ਕਿ ਗੱਲ ਦੇ ਉੱਤੇ ਅੜੇ ਹੋਏ ਨੇ, ਕਿਉਂਕਿ ਪੰਜਾਬ ਅਜੇ ਕੋਈ ਮਾੜਾ ਮੋਟਾ ਸਾਹ ਲੈਂਦਾ ਹੋਵੇ ਤੇ ਫਿਰ ਉਹਨੂੰ ਜਿਹੜਾ ਸਾਹ ਵਿਹੂਣਾ ਕਰਨਾ। ਜਿਹੜੇ ਅਕਾਲੀ ਦਲ ਬਾਦਲ ਦੇ ਪ੍ਰਧਾਨ ਨੇ ਸੁਖਬੀਰ ਸਿੰਘ ਬਾਦਲ ਹੋਰਾਂ ਨੇ ਆਰਡੀਨੈਂਸ ਦੇ ਹੱਕ ਦੇ ਵਿੱਚ ਜਿਹੜਾ ਜੀ ਇਹ ਗੱਲ ਕਹੀ ਸੀ ਕਿ ਮੁੱਖ ਮੰਤਰੀ ਲੋਕਾਂ ਨੂੰ ਗੁੰਮਰਾਹ ਕਰ ਰਹੇ ਆ। ਔਰ ਉਹਨਾਂ ਨੇ ਇਹ ਗੱਲ ਕਹੀ ਸੀ ਕਿ ਇਹ ਆਰਡੀਨੈਂਸ ਜਿਹੜਾ ਇਹ ਤਾਂ ਕਿਸਾਨਾਂ ਦੀਆਂ ਬਹੁਤ ਸਾਰੀਆਂ ਮੁਸ਼ਕਲਾਂ ਹੱਲ ਕਰ ਦੂਗਾ। ਤੇ ਅਗਰ ਉਹ ਕਿਸਾਨ ਹੀ ਨਾ ਰਹਿਣਗੇ ਤੇ ਫਿਰ ਮੁਸ਼ਕਲਾਂ ਹੱਲ ਹੋ ਜਾਣਗੀਆਂ। ਹੋ ਸਕਦਾ ਕਿਸੇ ਨੇ ਇਹ ਉਹਨਾਂ ਨੂੰ ਦੱਸ ਦਿੱਤਾ ਹੋਵੇ। ਦੋ ਚੀਜ਼ਾਂ ਦੇ ਉੱਤੇ ਜਿਹੜਾ ਦੀ ਅਕਾਲੀ ਦਲ ਦਾ ਵੋਟ ਬੈਂਕ ਰਿਹਾ, ਇੱਕ ਪੰਥਕ ਵੋਟ ਬੈਂਕ, ਇੱਕ ਕਿਸਾਨੀ ਵੋਟ ਬੈਂਕ। ਪੰਥਕ ਵੋਟ ਬੈਂਕ ਕਿਉਂ ਖੁੱਸਿਆ ਉਹ ਸਭ ਨੂੰ ਪਤਾ ਹੈ। 2015 ਦੇ ਵਿੱਚ ਵਾਪਰੀਆਂ ਘਟਨਾਵਾਂ ਜਿਹਦਾ ਆਪਾਂ ਉੱਪਰ ਜ਼ਿਕਰ ਜਿਹੜਾ ਜੀ ਕਰਕੇ ਹਟੇ ਆ ਪਹਿਲਾਂ ਵੀ, ਬਾਈਬਲ ਕਲਾਂ ਵਾਲਾ, ਉਹਨੇ 2017 ਦੇ ਵਿੱਚ ਹੋਈਆਂ ਚੋਣਾਂ ਦੇ ਵਿੱਚ ਅਕਾਲੀ ਦਲ ਬਾਦਲ ਨੂੰ ਜੋ ਪਟਕਣੀ ਦਿੱਤੀ ਕਿ ਉਹ ਵਿਰੋਧੀ ਧਿਰ ਵੀ ਨਾ ਬਣ ਸਕਿਆ। ਅੱਗੋਂ ਹੁਣ ਪਰਤਾਂ ਤੋਲ ਰਹੇ ਆ ਸੁਖਬੀਰ ਸਿੰਘ ਬਾਦਲ ਹੋਰੀ ਕਿ 2022 ਦੇ ਵਿੱਚ ਉਹਨਾਂ ਦੀ ਸਰਕਾਰ ਆ ਜਾਣੀ ਹੈ ਤੇ ਉਹਨਾਂ ਨੇ ਮੁੱਖ ਮੰਤਰੀ ਬਣ ਜਾਣਾ ਸੂਬੇ ਦਾ। ਜਿਹੜਾ ਪੰਥਕ ਵੋਟ ਬੈਂਕ ਹੈ ਉਹ ਅਜੇ ਵੀ ਉਸ ਸ਼ਸ਼ੋ ਪੰਥ ਦੇ ਵਿੱਚ ਜਿਹੜਾ ਜੀ ਉਹ ਫਿਰਦਾ, ਉਹ ਅਕਾਲੀ ਦਲ ਬਾਦਲ ਦੇ ਨਾਲ ਤੁਰਿਆ ਨਹੀਂ। ਜਿਹੜਾ ਕਿਸਾਨੀ ਵੋਟ ਬੈਂਕ ਹੈ ਉਹਦੇ ਹਾਲਾਤ ਜਿਹੜੇ ਜੋ ਬਣ ਜਾਣੇ ਇਹਨਾਂ ਆਰਡੀਨੈਂਸ ਤੋਂ ਬਾਅਦ, ਇਹ ਗੱਲ ਜਿਹੜੀ ਅਕਾਲੀ ਦਲ ਬਾਦਲ ਨੂੰ ਅਜੇ ਵੀ ਸਮਝ ਨਹੀਂ ਆ ਰਹੀ। ਦਲਜੀਤ ਸਿੰਘ ਚੀਮਾ ਜਿਹੜੇ ਨੇ ਉਹ ਇਹ ਗੱਲ ਕਹਿ ਰਹੇ ਆ ਕਿ ਜੇ ਕਾਂਗਰਸ ਨੇ ਕੋਈ ਜਿਹੜਾ ਜੀ ਉਹ ਕਹਿੰਦੇ ਕਿ ਅੰਦੋਲਨ ਸ਼ੁਰੂ ਕਰਨਾ, ਜਨ ਅੰਦੋਲਨ ਸ਼ੁਰੂ ਕਰਨਾ, ਤਾਂ ਉਹ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੇ ਖਿਲਾਫ ਜਨ ਅੰਦੋਲਨ ਸ਼ੁਰੂ ਕਰਨ। ਉਹ ਕਹਿੰਦੇ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਖੇਤੀਬਾੜੀ ਜਿਣਸ ਮੰਡੀਕਰਨ ਐਕਟ 2017 ਦੇ ਵਿੱਚ ਸੋਧ ਕੀਤਾ। ਉਹਦੇ ਵਿੱਚ ਸਾਰੀਆਂ ਮੱਦਾਂ ਸ਼ਾਮਲ ਕੀਤੀਆਂ ਜਿਹੜੀਆਂ ਕੇਂਦਰ ਸਰਕਾਰ ਦੇ ਵੱਲੋਂ ਪਾਸ ਕੀਤੇ ਗਏ ਫਾਰਮਿੰਗ ਪ੍ਰੋਡਿਊਸ ਟ੍ਰੇਡ ਐਂਡ ਕਾਮਰਸ ਆਰਡੀਨੈਂਸ 2020 ਦੇ ਵਿੱਚ ਸ਼ਾਮਲ ਨੇ। ਹੁਣ ਚਲੋ ਜੇ ਕਾਂਗਰਸ ਦੇ ਮੁੱਖ ਮੰਤਰੀ ਨੇ 2017 ਦੇ ਵਿੱਚ ਇਹ ਮੱਦਾਂ ਰੱਖੀਆਂ ਤਾਂ ਇਹ ਮੰਨ ਲਿਆ ਜਾਵੇ ਕਿ ਕੇਂਦਰ ਨੇ ਉਹ ਸਹੀ ਜਿਹੜਾ ਵੀ ਕੀਤਾ ਔਰ ਪੰਜਾਬ ਦੇ ਉਹ ਫਾਇਦੇ ਦੇ ਵਿੱਚ ਹੋਊਗਾ। ਇਹ ਸਭ ਤੋਂ ਵੱਡਾ ਜਿਹੜਾ ਜੀ ਉਹ ਸਵਾਲ ਹੈ। ਸਵਾਲ ਜਿਹੜੇ ਇਹਨਾਂ ਸਿਆਸੀ ਲੋਕਾਂ ਨੂੰ ਅਜੇ ਵੀ ਸਮਝ ਨਹੀਂ ਆ ਰਹੇ ਉਹ ਇਹ ਨੇ ਕਿ ਇਹ ਕਹਿੰਦੇ ਜੀ ਕਿ ਪ੍ਰਾਈਵੇਟ ਪਲੇਅਰ ਆਉਣਗੇ, ਪ੍ਰਾਈਵੇਟ ਪਲੇਅਰ ਆਉਣ ਦੀ ਵਜ੍ਹਾ ਕਰਕੇ ਕਿਸਾਨ ਨੂੰ MSP ਤੋਂ ਵੱਧ ਰੇਟ ਜਿਹੜਾ ਜੀ ਉਹ ਦੇ ਕੇ ਪ੍ਰਾਈਵੇਟ ਪਲੇਅਰ ਚੁੱਕਣਗੇ। ਜਦੋਂ MSP ਦੇ ਬਾਰੇ ਦੇ ਵਿੱਚ ਆਪਣਾ ਬੜਾ ਸਪਸ਼ਟ ਬਿਆਨ ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਦਿੱਤਾ ਕਿ ਭਾਰਤ ਦੀ ਅਰਥ ਵਿਵਸਥਾ ਦੇ ਵਿੱਚ ਸਭ ਤੋਂ ਵੱਡਾ ਰੋੜਾ MSP ਆ, ਮਿਨੀਮਮ ਸਪੋਰਟ ਪ੍ਰਾਈਸ। ਨਿਤਿਨ ਗਡਕਰੀ ਹੋਰੀ ਸੀਨੀਅਰ ਜਿਹੜੇ ਜੀ ਉਹ ਆਗੂਆਂ ਦੇ ਵਿੱਚੋਂ ਨੇ ਔਰ ਇਹ ਸਭ ਨੂੰ ਪਤਾ ਕਿ MSP ਜਿਹੜੀ ਜੀ ਉਹ ਖਤਮ ਹੈ ਇਹਨਾਂ ਆਰਡੀਨੈਂਸ ਤੋਂ ਬਾਅਦ।
ਇਹ ਅਜੇ ਵੀ ਉਸ ਗੱਲ ਦੇ ਉੱਤੇ ਅੜੇ ਹੋਏ ਆ ਕਿ MSP ਜਿਹੜੀ ਵੀ ਉਹ ਰਹੂਗੀ, ਪ੍ਰਾਈਵੇਟ ਪਲੇਅਰ ਆਉਣ ਦੇ ਨਾਲ MSP ਤੋਂ ਵੱਧ ਰੇਟ ਦੇ ਕੇ ਜਿਹੜਾ ਵੀ ਉਹ ਚੁੱਕਣਗੇ। ਸਵਾਲ ਇੱਥੇ ਵੱਡਾ ਇਹ ਆ ਕਿ ਜਿਹੜੀਆਂ ਕੇਂਦਰੀ ਏਜੰਸੀਆਂ ਨੇ ਉਹ ਖਤਮ ਹੋ ਜਾਣੀਆਂ, ਕਿਉਂਕਿ ਉਹਨਾਂ ਨੇ ਫਸਲ ਨਹੀਂ ਚੁੱਕਣੀ। ਉਹ ਜਿਹੜੀ ਫਸਲ ਚੁੱਕਦੀਆਂ ਨੇ ਉਹ ਜਿਹੜੀ ਮੰਡੀ ਫੀਸ ਦਿੰਦੀਆਂ ਨੇ, ਜਿਹਦੇ ਨਾਲ ਮੰਡੀ ਬੋਰਡ ਚੱਲਦੇ ਆ, ਔਰ ਮੰਡੀ ਬੋਰਡ ਦੀ ਜਿਹੜੀ ਕਮਾਈ ਆ ਉਹ ਲਿੰਕ ਸੜਕਾਂ ਤੇ ਪੰਜਾਬ ਦੇ ਪਿੰਡਾਂ ਦੀ ਜਾਂ ਸੂਬੇ ਦੇ ਪਿੰਡਾਂ ਦੀ ਡਿਵੈਲਪਮੈਂਟ ਦੇ ਉੱਤੇ ਜਿਹੜਾ ਵੀ ਉਹ ਖਰਚ ਹੁੰਦਾ। ਪ੍ਰਾਈਵੇਟ ਪਲੇਅਰ ਜਿਹੜੇ ਨੇ ਕੀ ਉਹ ਮੰਡੀ ਫੀਸ ਦੇਣਗੇ? ਇਹਦੇ ਵਾਸਤੇ ਆਰਡੀਨੈਂਸ ਜਿਹੜੇ ਵੀ ਉਹ ਚੁੱਪ ਨੇ, ਉਹ ਨਹੀਂ ਦੇਣਗੇ, ਉਹ ਨਹੀਂ ਦੇਣਗੇ। ਇਹ ਗੱਲ ਜਿਹੜੀ ਵੀ ਬਹੁਤ ਕਲੀਅਰ ਹੈ, ਬਹੁਤ ਸਪਸ਼ਟ ਹੈ। ਇਹ ਗੱਲ ਇਹ ਵੀ ਭੁੱਲ ਰਹੇ ਕਿ ਮੱਧ ਪ੍ਰਦੇਸ਼ ਨੇ ਸਭ ਤੋਂ ਵੱਧ ਇਸ ਵਾਰੀ ਕਣਕ ਜਿਹੜੀ ਆ ਉਹ ਪੈਦਾ ਕੀਤੀ ਆ। ਪੰਜਾਬ ਕਣਕ ਸਭ ਤੋਂ ਵੱਧ ਪੈਦਾ ਕਰਨ ਵਾਲੇ ਸੂਬਿਆਂ ਦੇ ਵਿੱਚੋਂ ਨਹੀਂ ਰਹਿ ਗਿਆ, ਹੁਣ ਉਹ ਦੂਜੇ ਨੰਬਰ ਦੇ ਉੱਤੇ ਆ ਗਿਆ। ਇੱਕ ਦੂਜੀ ਗੱਲ ਇਹ ਕਿ ਮੱਧ ਪ੍ਰਦੇਸ਼ ਦੀ ਕਣਕ ਦਾ ਆਟਾ ਪੰਜਾਬ ਦੇ ਵੱਡੇ ਸਟੋਰਾਂ ਦੇ ਵਿੱਚ ਵਿਕਦਾ। ਉਹ ਕੰਪਨੀਆਂ ਕਿਹਦੀਆਂ ਨੇ? ਉਹ ਅਡਾਨੀਆਂ ਦੀਆਂ ਜਿਹੜੀਆਂ ਦੀ ਉਹ ਕੰਪਨੀਆਂ ਨੇ, ਉਹ ਆਟਾ ਬਣਾ ਕੇ ਜਿਹੜਾ ਉਹ ਵੇਚਦੇ ਆ। ਫਿਰ ਪੰਜਾਬ ਦੀ ਜਿਹੜੀ ਕਣਕ ਆ ਜਦੋਂ ਕੇਂਦਰੀ ਏਜੰਸੀਆਂ ਨਹੀਂ ਰਹਿਣਗੀਆਂ, ਇਹ ਕੌਣ ਖਰੀਦੂਗਾ? ਇਹ ਉਹ ਆਪਣੇ ਜੋ ਉਹ ਚਾਹਣਗੇ ਉਹਦੇ ਉੱਤੇ ਜਿਹੜਾ ਵੀ ਇਹ ਖਰੀਦਣਗੇ। ਜਾਂ ਤਾਂ ਆਰਡੀਨੈਂਸ ਪੜ੍ਹਨੇ ਨਹੀਂ ਆ ਰਹੇ, ਜਾਂ ਪੜ੍ਹਨਾ ਨਹੀਂ ਚਾਹੁੰਦੇ, ਜਾਂ ਜਿਹੜੇ ਪੜ੍ਹ ਕੇ ਜਿਨ੍ਹਾਂ ਨੇ ਇਹਨਾਂ ਨੂੰ ਦੱਸਣਾ ਹੁੰਦਾ ਉਹ ਉਹਨਾਂ ਨੂੰ ਨਹੀਂ ਦੱਸ ਰਹੇ ਕਿ ਇਹ ਅਸਲ ਦੇ ਵਿੱਚ ਆਰਡੀਨੈਂਸ ਜਿਹੜੇ ਨੇ ਉਹ ਕਿੰਨੇ ਖਤਰਨਾਕ। ਪਤਾ ਤਾਂ ਸਾਰਾ ਆ, ਪਰ ਜਿਹੜੀ ਇੱਕ ਕੁਰਸੀ ਆ ਉਹਦਾ ਕੀ ਕੀਤਾ ਜਾਵੇ। ਤਾਂ ਅਖੀਰ ਦੇ ਵਿੱਚ ਆਪਾਂ ਗੱਲ ਕਰਦੇ ਹਾਂ ਸੁਸ਼ਾਂਤ ਰਾਜਪੂਤ ਦੀ, ਜਿਸ ਨੇ ਖੁਦਕਸ਼ੀ ਕਰ ਲਈ ਸੀਗੀ। ਫਿਲਮ ਇੰਡਸਟਰੀ ਆ ਉਹ ਦਫਾੜ ਹੋ ਗਈ ਇਸ ਤੋਂ ਬਾਅਦ। ਬਿਲਕੁਲ ਜੀ। ਇਟਲੀ ਇੱਕ ਜਿਹੜੀ ਆਨਲਾਈਨ ਪਟੀਸ਼ਨ ਵੀ ਚੱਲ ਰਹੀ ਆ, ਲੱਖਾਂ ਲੋਕ ਜਿਹੜੇ ਨੇ ਉਸ ਪਟੀਸ਼ਨ ਨੂੰ ਸਾਈਨ ਕਰ ਚੁੱਕੇ ਹੋਏ ਨੇ। ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਤੋਂ ਬਾਅਦ ਇਹ ਪਟੀਸ਼ਨ ਜਿਹੜੀ ਹੈ ਜੀ, ਇੱਕ ਉਹ ਵਿਅਕਤੀ ਜਿਹੜਾ ਕਿ ਫਿਲਮ ਇੰਡਸਟਰੀ ਦੇ ਨਾਲ ਹੀ ਜੁੜਿਆ ਹੋਇਆ, ਐਡੀਟਿੰਗ ਦੇ ਨਾਲ, ਉਹਨੇ ਇਹ ਜਿਹੜੀ ਜੀ ਲਿਆਂਦੀ। ਇਹਦੇ ਵਿੱਚ ਕੁਝ ਲੋਕਾਂ ਦੇ ਉੱਤੇ ਸਿੱਧਾ ਹਮਲਾ ਇਸ ਪਟੀਸ਼ਨ ਦੇ ਵਿੱਚ ਜਿਹੜਾ ਉਹ ਕੀਤਾ ਗਿਆ, ਜਿਹਦੇ ਵਿੱਚ ਸਲਮਾਨ ਖਾਨ ਤੇ ਕਰਨ ਜੌਹਰ ਦੇ ਨਾਮ ਜਿਹੜਾ ਜੀ ਉਹ ਓਪਨਲੀ ਉਹਨੇ ਕਿਹਾ ਕਿ ਇਹ ਕਿਸੇ ਵਿਅਕਤੀ ਨੂੰ ਆਪਣੇ ਖੇਮੇ ਤੋਂ ਬਿਨਾਂ ਫਿਲਮ ਇੰਡਸਟਰੀ ਦੇ ਵਿੱਚ ਟਿਕਣ ਨਹੀਂ ਦਿੰਦੇ। ਉਹ ਆਪਣੀ ਜਿਹੜੀ ਇਸ ਪਟੀਸ਼ਨ ਦੇ ਵਿੱਚ ਇਹ ਵੀ ਗੱਲ ਕਰਦਾ ਹੈ ਕਿ ਕਰਨ ਜੌਹਰ ਜਿਹੜਾ ਜੀ ਉਹ ਹਰੇਕ ਦੀ ਆਪਣੇ ਸ਼ੋਅ ਦੇ ਵਿੱਚ ਸੱਦ ਕੇ ਬੇਇੱਜ਼ਤੀ ਕਰਦਾ ਹੈ। ਹਰੇਕ ਨੂੰ ਉਹਦੇ ਬਿਨਾਂ ਸਿਰ ਪਿਆਰ ਵਾਲੇ ਚੁਟਕਲਿਆਂ ਦੇ ਉੱਤੇ ਹੱਸਣਾ ਪੈਂਦਾ। ਉਹ ਇੱਥੋਂ ਤੱਕ ਵੀ ਕਹਿੰਦਾ ਕਿ ਜੇ ਕੋਈ ਨਹੀਂ ਹੱਸਦਾ ਤੇ ਉਹ ਉਹਦਾ ਦੁਸ਼ਮਣ ਬਣ ਜਾਂਦਾ। ਉਹਨੂੰ ਫਿਲਮ ਇੰਡਸਟਰੀ ਦੇ ਵਿੱਚੋਂ ਆਊਟ ਕਰਾਉਣ ਦੇ ਵਾਸਤੇ ਕੋਸ਼ਿਸ਼ ਜਿਹੜੀ ਜੀ ਉਹ ਕਰਦਾ। ਇਹਦੇ ਵਿੱਚ ਇੱਕ ਜਿਹੜੀ ਫਿਲਮ ਅਦਾਕਾਰ ਹੈ ਕੰਗਨਾ ਰਣੌਤ, ਉਹ ਬਹੁਤ ਖੁੱਲ੍ਹ ਕੇ ਜਿਹੜਾ ਜੀ ਉਹ ਬੋਲ ਰਹੀ ਆ। ਉਹਦੇ ਲਗਾਤਾਰ ਟਵੀਟ ਇਸ ਮਾਮਲੇ ਦੇ ਉੱਤੇ ਆ ਰਹੇ ਆ ਕਿ ਇਸ ਫਿਲਮ ਇੰਡਸਟਰੀ ਦੇ ਵਿੱਚ ਇਹ ਜਿਹੜੇ ਕੁਝ ਲੋਕ ਕਾਬਜ਼ ਨੇ ਉਹ ਨਵਿਆਂ ਨੂੰ ਕਿਵੇਂ ਉਹਨਾਂ ਦਾ ਕੈਰੀਅਰ ਤਬਾਹ ਕਰਦੇ ਆ। ਵਿਵੇਕ ਓਬਰਾਏ ਵੀ ਇਹਨਾਂ ਦਾ ਇੱਕ ਵਿਕਟਮ ਹੈ, ਜਿਹਨੇ ਸਲਮਾਨ ਖਾਨ ਦੇ ਨਾਲ ਵਰ੍ਹਿਆਂ ਪਹਿਲਾਂ ਪੰਗਾ ਲਿਆ ਸੀ ਤੇ ਉਹਨੂੰ ਫਿਲਮ ਇੰਡਸਟਰੀ ਦੇ ਵਿੱਚੋਂ ਲਗਭਗ ਆਊਟ ਜਿਹੜਾ ਜੀ ਇਹਨਾਂ ਨੇ ਕਰਵਾਇਆ ਹੋਇਆ। ਔਰ ਇਹ ਕਿਹਾ ਜਾ ਰਿਹਾ ਕਿ ਸੁਸ਼ਾਂਤ, ਕਿਉਂਕਿ ਇਹਦੀਆਂ ਫਿਲਮਾਂ ਚੱਲਣ ਲੱਗ ਗਈਆਂ ਸੀ, ਜਿਹੜੀ ਮਹਿੰਦਰ ਸਿੰਘ ਧੋਨੀ ਦੇ ਉੱਤੇ ਫਿਲਮ ਬਣੀ ਸੀ, ਉਹ ਤਾਂ 250 ਕਰੋੜ 300 ਕਰੋੜ ਦੇ ਕਰੀਬ ਜਿਹੜਾ ਜੀ ਉਹ ਬਣਾ ਗਈ ਸੀ ਫਿਲਮ। ਉਹਦੀ ਫਿਲਮ ਜਿਹੜੀ ਛਿਛੋਰੇ ਸੀ ਉਹਨੇ 170 ਕਰੋੜ ਦੇ ਕਰੀਬ ਬਿਜ਼ਨਸ ਜਿਹੜਾ ਜੀ ਉਹ ਕੀਤਾ ਸੀ। ਫਿਲਮਾਂ ਵਾਲੇ ਉਹਨੂੰ ਲੈਣਾ ਚਾਹੁੰਦੇ ਸੀ, ਪਰ ਇਹ ਜਿਹੜਾ ਖੇਮਾ ਜੀ ਉਹਨੂੰ ਹੋਰ ਨੂੰ ਕਿਸੇ ਨੂੰ ਚੱਲਣ ਨਹੀਂ ਸੀ ਦੇਣਾ ਚਾਹੁੰਦਾ। ਇੱਕ ਜਿਹੜੀ ਸ਼ਿਕਾਇਤ ਆ ਬਿਹਾਰ ਦੇ ਮੁਜ਼ੱਫਰਪੁਰ ਦੇ ਵਿੱਚ ਦਰਜ ਕਰਾਈ ਗਈ ਆ ਅਦਾਲਤ ਦੀ ਫੌਜਦਾਰੀ ਜਿਹੜਾ ਜੀ ਉਹ ਕੇਸ ਤੇ। ਇਹਦੇ ਵਿੱਚ ਇਸ ਖੁਦਕੁਸ਼ੀ ਮਾਮਲੇ ਦੇ ਵਿੱਚ ਕਰਨ ਜੌਹਰ, ਸਲਮਾਨ ਖਾਨ, ਏਕਤਾ ਕਪੂਰ, ਸੰਜੇ ਲੀਲਾ ਪੰਸਾਲੀ, ਸਾਜਿਦ ਨਾਡੀਆਵਾਲਾ, ਅਦਿੱਤਿਆ ਚੋਪੜਾ, ਭੂਸ਼ਣ ਕੁਮਾਰ ਸਣੇ 8 ਦੇ ਖਿਲਾਫ ਇਹ ਕੇਸ ਦਰਜ ਜਿਹੜਾ ਜੀ ਉਹ ਕਰਵਾਇਆ ਗਿਆ। ਔਰ ਇਹ ਕਿਹਾ ਗਿਆ ਕਿ ਸੁਸ਼ਾਂਤ ਨੂੰ ਖੁਦਕੁਸ਼ੀ ਕਰਨ ਦੇ ਵਾਸਤੇ ਇਹਨਾਂ ਨੇ ਮਜਬੂਰ ਜਿਹੜਾ ਜੀ ਉਹ ਕੀਤਾ। ਇਹ ਕਿਹਾ ਗਿਆ ਕਿ ਸਾਜ਼ਿਸ਼ ਦੇ ਤਹਿਤ ਇਹ ਲੋਕ ਸੁਸ਼ਾਂਤ ਦੀਆਂ ਫਿਲਮਾਂ ਨੂੰ ਰਿਲੀਜ਼ ਨਹੀਂ ਹੋਣ ਦੇ ਰਹੇ ਸੀਗੇ, ਜਿਹਦੇ ਕਰਕੇ ਫਿਲਮ ਦੇ ਨਾਲ ਜੁੜੇ ਸਮਾਗਮਾਂ ਦੇ ਵਿੱਚ ਸੁਸ਼ਾਂਤ ਨੂੰ ਨਹੀਂ ਸੀ ਬੁਲਾਇਆ ਜਾਂਦਾ, ਜਿਹਦੇ ਕਰਕੇ ਉਹ ਖੁਦਕੁਸ਼ੀ ਕਰਨ ਦੇ ਵਾਸਤੇ ਮਜਬੂਰ ਹੋ ਗਿਆ। ਇਸ ਦੇ ਵਿੱਚ ਜਿਹੜੀ ਫਿਲਮ ਅਦਾਕਾਰ ਹੈ ਕੰਗਨਾ ਰਣੌਤ, ਉਹਦਾ ਨਾਮ ਇੱਕ ਗਵਾਹ ਦੇ ਵਜੋਂ ਦਰਜ ਜਿਹੜਾ ਉਹ ਕੀਤਾ ਗਿਆ। ਅਦਾਲਤ ਨੇ ਇਸ ਕੇਸ ਦੀ ਸੁਣਵਾਈ 3 ਜੁਲਾਈ ਨੂੰ ਰੱਖੀ। ਫਿਲਮ ਇੰਡਸਟਰੀ ਜਿਹੜੀ ਹੈ ਜੀ ਉਹ 2 ਫਾੜ ਇਸ ਮਾਮਲੇ ਦੇ ਉੱਤੇ ਜਿਹੜੀ ਆ ਉਹ ਹੋ ਗਈ ਆ। ਔਰ ਇੱਕ ਤਾਂ ਖੇਮਾ ਹੈ ਜਿਹੜਾ ਇਹ ਕਰਨ ਜੌਹਰ ਦਾ ਖੇਮਾ, ਜਿਹਦੇ ਵਿੱਚ ਸਲਮਾਨ ਖਾਨ ਤੇ ਕਰਨ ਜੌਹਰ ਜਿਹੜਾ ਦੀ ਪ੍ਰਮੁੱਖ ਰੂਪ ਸ਼ਾਮਲ ਨੇ। ਦੂਜੇ ਜਿਹੜੇ ਉਹ ਨੇ ਜਿਹੜੇ ਇਹਨਾਂ ਦੇ ਵਿਰੋਧੀ ਖੇਮੇ ਨੇ, ਕਿਉਂਕਿ ਇਹ ਖੇਮਾ ਬਹੁਤ ਸਟਰੋਂਗ ਹੈ। ਇਹ ਸਭ ਨੂੰ ਪਤਾ ਜੀ ਕਿ ਉਸ ਤੋਂ ਬਿਨਾਂ ਨਹੀਂ ਕੀਤਾ ਜਾਂਦਾ। ਈਵਨ ਪੰਜਾਬੀ ਫਿਲਮ ਇੰਡਸਟਰੀ ਦੇ ਵਿੱਚ ਵੀ ਇਹੀ ਕੁਝ ਜਿਹੜਾ ਜੀ ਚੱਲ ਰਿਹਾ। ਇੱਥੇ ਵੀ ਇੱਕ ਵਿਅਕਤੀ ਇਸੇ ਤਰ੍ਹਾਂ ਦਾ ਹੈ ਜਿਹੜੀਆਂ ਫਿਲਮਾਂ ਪ੍ਰੋਡਿਊਸ ਕਰਦਾ, ਉਹਦੇ ਵਿੱਚ ਕੰਮ ਵੀ ਕਰਦਾ, ਵੀ ਉਹ ਕਿਸੇ ਦੀ ਫਿਲਮ ਹੋਰ ਦੀ ਲੱਗਣ ਨਹੀਂ ਦਿੰਦਾ ਜੀ। ਪੰਜਾਬੀ ਫਿਲਮਾਂ ਵੀ ਬਹੁਤ ਸਾਰੀਆਂ ਮੂੰਹ ਇਸ ਕਰਕੇ ਡਿੱਗੀਆਂ ਕਿ ਉਹਨਾਂ ਨੂੰ ਥੀਏਟਰ ਨਹੀਂ ਮਿਲਦੇ, ਥੀਏਟਰ ਲੈਣ ਨਹੀਂ ਦਿੱਤੇ ਜਾਂਦੇ।
ਜਿਹੜੀਆਂ ਕੰਪਨੀਆਂ ਨੇ ਉਹਨਾਂ ਦੇ ਨਾਲ ਕੰਟਰੈਕਟ ਸਾਈਨ ਨੇ, ਚਾਹੇ ਉਹ ਮੁਲਕ ਦੇ ਵਿੱਚ ਨੇ ਚਾਹੇ ਉਹ ਵਿਦੇਸ਼ਾਂ ਦੇ ਵਿੱਚ ਵੀ, ਕਿਉਂਕਿ ਫਿਲਮਾਂ ਜਿਹੜੀਆਂ ਬਹੁਤ ਵੱਡਾ ਕਾਰੋਬਾਰ ਕਰਦੀਆਂ। ਇਹ ਲੋਕ ਜਿਹੜੇ ਆਪਣੀ ਮੋਨੋਪਲੀ ਬਣਾ ਕੇ ਜਿਹੜਾ ਬੈਠੇ ਹੋਏ ਨੇ, ਕਿਸੇ ਹੋਰ ਦੀ ਫਿਲਮ ਲੱਗਣ ਜਿਹੜਾ ਵੀ ਉਹ ਨਹੀਂ ਦਿੰਦੇ। ਇਹ ਕਹਾਣੀ ਪਰਦੇ ਦੇ ਪਿੱਛੇ ਜਿਹੜੀ ਵੀ ਉਹ ਚੱਲਦੀ ਆ। ਜਿਵੇਂ ਪਰਦੇ ਦੇ ਉੱਤੇ ਇਹ ਲੋਕ ਵਿਖਾਏ ਜਾਂਦੇ ਆ, ਲੋਕਾਂ ਦੀ ਬਹੁਤ ਮਦਦ ਕਰਨ ਵਾਲੇ, ਹਰੇਕ ਦੀ ਏਦਾਂ ਦੀ ਕੋਈ ਰੀਅਲ ਜ਼ਿੰਦਗੀ ਦੇ ਵਿੱਚ ਇਹਨਾਂ ਦੇ ਵਿੱਚ ਨਹੀਂ ਹੈਗੀ। ਕੁਛ ਹੋਣਗੇ ਜਿਨ੍ਹਾਂ ਨੂੰ ਛੱਡ ਕੇ। ਜੀ ਜੀ, ਬਹੁਤ ਬਹੁਤ ਧੰਨਵਾਦ ਬਲਤੇਜ ਪੰਨੂ ਜੀ, ਬਹੁਤ ਮਿਹਰਬਾਨੀ ਜੀ, ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ। ਅਤੇ ਸਰੋਤੇ ਸਨ ਬਲਤੇਜ ਪੰਨੂ ਜੋ ਕਰਦੇ ਨੇ ਖਬਰਾਂ। ਇਸੇ ਦੇ ਨਾਲ ਸਾਡਾ ਅੱਜ ਦਾ ਬੁਲਟਨ ਇੱਥੇ ਸਮਾਪਤ। ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।